ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਡੀਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਅਤੇ ਸੰਘਰਸ਼ੀ ਪੀੜ੍ਹਾਂ ਦੇ ਵਿੱਚ ਪੰਜਾਬ ਦੇ ਲੋਕ ਮੁੱਦਿਆਂ ਨੂੰ ਬੇਬਾਕੀ ਦੇ ਨਾਲ ਚੁੱਕਣ ਵਾਲੇ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਡੀਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਣਾ, ਟੋਨੀ ਟਰਕੀਆਣਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਅਮਰੀਕ ਸਿੰਘ ਅਟਵਾਲ, ਜਰਨੈਲ ਸਿੰਘ ਯੂਬਾ ਸਿਟੀ, ਗੁਰਨਾਮ ਸਿੰਘ ਐਂਟੀਲੋਪ ਤੇ ਜਰਨੈਲ ਸਿੰਘ ਸਿਆਟਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਡੀਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5500। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 7 ਜੁਲਾਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਇੱਕ ਅਹਿਮ ਖਬਰ ਤੋਂ ਸ਼ਰਮਾ ਜੀ, ਜਿਹੜੀ ਕਿ ਪੰਥਕ ਹਲਕਿਆਂ ਦੇ ਨਾਲ ਜੁੜੀ ਹੋਈ ਹੈ, ਬਲਕਿ ਪੰਥ ਦੇ ਨਾਲ ਹੀ ਜੁੜੀ ਹੋਈ ਖਬਰ ਹੈ। ਇਹ ਜਿਹੜਾ ਤਖਤ ਸਾਹਿਬਾਨ ਦਾ ਟਕਰਾ ਹੈ, ਜਥੇਦਾਰ ਸਾਹਿਬਾਨ ਜਿਸ ਤਰੀਕੇ ਦੇ ਨਾਲ ਆਪੋ ਆਪਣੀਆਂ ਸ਼ਕਤੀਆਂ ਦਿਖਾ ਰਹੇ ਨੇ, ਵਰਤ ਰਹੇ ਨੇ ਔਰ ਇੱਕ ਦੂਜੇ ਨੂੰ ਸਿੱਧੇ ਟੱਕਰ ਰਹੇ ਨੇ, ਇਸ ਟਕਰਾਅ ਨੂੰ ਦੁਨੀਆ ਦੇਖ ਰਹੀ ਹੈ। ਪਰ ਜਿਹੜੇ ਚਿੰਤਕ ਲੋਕ ਨੇ, ਜਿਹੜੇ ਇਹਨਾਂ ਮਾਮਲਿਆਂ ਉੱਤੇ ਗਹੀਨ ਨਜ਼ਰ ਵੀ ਰੱਖਦੇ ਨੇ ਔਰ ਇਹਨਾਂ ਮਾਮਲਿਆਂ ਦੇ ਜਿਹੜੇ ਸਿੱਟੇ ਨੇ ਉਹਨਾਂ ਤੋਂ ਵੀ ਭਲੀ ਭਾਂਤ ਜਾਣੂ ਨੇ, ਉਹ ਵੀ ਜਿਹੜੇ ਨੇ ਉਹ ਸਿਰ ਜੋੜ ਕੇ ਬੈਠੇ ਨੇ, ਪਰ ਉਹ ਮੰਨਦੇ ਨੇ ਵੀ ਇਹ ਸ਼ੁਭ ਨਹੀਂ ਹੈ। ਪ੍ਰਵੀਨ ਜੀ, ਪਿਛਲੇ ਲੰਮੇ ਸਮੇਂ ਤੋਂ ਜਿਸ ਤਰ੍ਹਾਂ ਅਕਾਲੀ ਦਲ ਸੱਤਾ ਤੋਂ ਬਾਹਰ ਹੈ ਜੀ, ਤੇ ਉਸ ਬਾਵਜੂਦ ਵੀ ਐਸਜੀਪੀਸੀ ਸਿੱਧੀ ਬਾਦਲ ਧਿਰ ਦੇ ਕੰਟਰੋਲ 'ਚ ਹੈ। ਹਾਂਜੀ, ਤੇ ਉਸ ਬਾਵਜੂਦ ਇਹ ਪੰਥਕ ਟਕਰਾਅ ਵੱਧਦਾ ਜਾ ਰਿਹਾ। ਵਿਅਕਤੀ ਵਿਸ਼ੇਸ਼ ਤੋਂ ਸੰਸਥਾਵਾਂ ਤੱਕ ਆਇਆ, ਸੰਸਥਾਵਾਂ ਤੋਂ ਜਥੇਦਾਰ ਸਾਹਿਬਾਨਾਂ ਮੌਜੂਦਾ ਤੇ ਸਾਬਕਾ ਤੱਕ ਆਇਆ ਤੇ ਹੁਣ ਤਖਤਾਂ ਤੱਕ ਆ ਗਿਆ। ਪੰਜਾਬ ਦੇ ਵਿੱਚ 3 ਤਖਤ ਨੇ, 3 ਤਖਤ ਪੰਜਾਬ ਤੋਂ ਬਾਹਰ ਨੇ। 5 ਤਖਤਾਂ ਦੇ ਵਿੱਚ ਇੱਕ ਸਪਸ਼ਟ ਹੈ ਕਿ ਤਖਤ ਸ੍ਰੀ ਨੰਦੇੜ ਸਾਹਿਬ ਦੇ ਜਿਹੜੇ ਜਥੇਦਾਰ ਨੇ ਉਹ ਕਦੇ ਵੀ ਤਖਤ ਛੱਡ ਕੇ ਮੀਟਿੰਗਾਂ ਲਈ ਨਹੀਂ ਆਉਂਦੇ। ਇਸ ਲਈ ਹਮੇਸ਼ਾ ਉਹ ਆਪਣਾ ਸਹਾਇਕ ਭੇਜਦੇ ਨੇ, ਆਪਣਾ ਨੁਮਾਇੰਦਾ ਭੇਜਦੇ ਨੇ ਤੇ ਬਾਕੀ ਤਖਤਾਂ ਦੇ ਆਉਂਦੇ ਰਹੇ ਨੇ। ਪਰ ਹੁਣ ਹੌਲੀ ਹੌਲੀ ਸਥਿਤੀ ਹੋ ਗਈ ਕਿ ਜਦੋਂ ਪੰਜ ਸਿੰਘ ਸਾਹਿਬਾਨ ਦੀ ਬੈਠਕ ਹੋਵੇ ਤਾਂ 3 ਤਖਤ ਪੰਜਾਬ ਵਾਲੇ ਹੀ ਨੁਮਾਇੰਦਗੀ ਕਰਦੇ ਨੇ ਤੇ ਬਾਕੀ 2 ਹੈਡ ਗ੍ਰੰਥੀ ਵਜੋਂ ਬਿਠਾ ਕੇ 5 ਪਿਆਰੇ ਪੂਰੇ ਕਰ ਲਏ ਜੀ ਜੀ। ਉਹਨਾਂ ਨੇ ਲਗਭਗ ਦੂਰੀ ਬਣਾ ਲਈ ਤੇ ਇਹ ਪ੍ਰਕਿਰਿਆ ਚੱਲਦੀ ਰਹੀ। ਪਰ ਇਹ ਸਭ ਦੇ ਦਰਮਿਆਨ ਵੀ ਇੱਕ ਸਹਿਮਤੀ ਲੰਮੇ ਸਮੇਂ ਤੋਂ ਬਣੀ ਹੋਈ ਸੀ ਕਿ ਜਿਹੜਾ ਕੌਮੀ ਮਸਲਾ ਆਵੇ, ਮਤਲਬ ਸਿੱਖ ਕੌਮ ਨਾਲ ਵਿਸ਼ਵ ਪੱਧਰ ਤੇ ਸੂਬਾਈ ਪੱਧਰ ਦੇ ਉੱਤੇ ਇਹਨਾਂ ਆਮ ਸਾਂਝਾ ਮਸਲਾ ਆਵੇ, ਉਹ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਬਾਚਿਆ ਜਾਊ। ਜੇ ਕੋਈ ਸਥਾਨਕ ਮਸਲਾ ਆ ਜਾਵੇ ਤਾਂ ਨੰਦੇੜ ਸਾਹਿਬ ਤੇ ਪਟਨਾ ਸਾਹਿਬ ਦੀਆਂ ਜਿੱਥੇ 5 ਪਿਆਰੇ 5 ਸਿੰਘ ਉੱਥੇ ਜਿਹੜੇ ਹੋਣਗੇ ਉਹ ਆਪਸ ਚ ਆਪਣੀ ਹੀ ਕਮੇਟੀ ਦੇ ਪੱਧਰ ਦੇ ਉੱਤੇ ਕਰਕੇ ਉਸ ਦਾ ਮਸਲੇ ਦਾ ਹੱਲ ਕੱਢ ਲੈਣ ਜੀ। ਸੋ ਇੱਕ ਸਹਿਮਤੀ ਬਣੀ ਹੋਈ ਸੀ। ਇਸੇ ਪ੍ਰਕਿਰਿਆ ਚ ਤਖਤ ਸ੍ਰੀ ਪਟਨਾ ਸਾਹਿਬ ਤੇ ਜਥੇਦਾਰ ਰਹੇ ਰਣਜੀਤ ਸਿੰਘ ਗੌਹਰ ਦੇ ਮਾਮਲੇ ਚ ਉੱਥੇ 5 ਪਿਆਰਿਆਂ ਨੇ ਫੈਸਲਾ ਕਰਕੇ ਉਹਨੂੰ ਬਾਹਰ ਕਰਤਾ ਸੀ। ਹਾਂਜੀ, ਤੇ ਉਹਦੇ ਖਿਲਾਫ ਕਾਫੀ ਸੰਗੀਨ ਦੋਸ਼ ਸੀਗੇ। ਤੇ ਪਰ ਅਚਾਨਕ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰਾਂ ਨੇ ਜਦੋਂ ਪਹਿਲੀ ਆਪਣੇ 5 ਪਿਆਰਿਆਂ ਦੀ 5 ਸਿੰਘ ਸਾਹਿਬਾਨ ਦੀ ਬੈਠਕ ਬੁਲਾਈ ਜੀ, ਉਸ 5 ਸਿੰਘ ਸਾਹਿਬਾਨ ਦੀ ਬੈਠਕ 'ਚ ਸਾਬਕਾ ਜਥੇਦਾਰ ਰਣਜੀਤ ਸਿੰਘ ਗੌਹਰ ਉਹਨਾਂ ਨੂੰ ਤਨਖਾਹ ਲਾਈ ਤੇ ਕਿਹਾ ਜੀ ਭੁਗਤੋ ਤੇ ਲਓ ਜੀ ਦੇਖ ਕਰਾਓ ਤੇ ਤੁਸੀਂ ਕਰੋ ਮੌਜਾਂ। ਅਸਲ 'ਚ ਜਦੋਂ 2 ਦਸੰਬਰ ਦੇ ਫੈਸਲੇ ਆਉਂਦੇ ਨੇ ਉਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਦੇ ਕਈ ਤਰ੍ਹਾਂ ਦੇ ਮਾਮਲੇ ਖੋਲੇ ਜਾਂਦੇ ਨੇ ਇੱਧਰੋਂ ਉੱਧਰੋਂ ਲਿਆ ਕੇ ਜੀ। ਉਸ ਸਮੇਂ ਰਣਜੀਤ ਸਿੰਘ ਗੌਹਰ ਮਤਲਬ ਐਂ ਸੀ ਜਿਵੇਂ ਇਹਨਾਂ ਢਾਲ ਬਣ ਗਿਆ ਹੋਵੇ ਬਾਦਲਾਂ ਦੀ, ਤੇ ਉਹ ਪਤਾ ਨਹੀਂ ਹੁਣ ਕਹਿ ਤੇ ਬਣਿਆ ਕਿ ਆਪੇ ਬਣਿਆ ਕਿ ਉਹਨੇ ਬਾਦਲਾਂ ਦੀ ਪੂਰੀ ਧਰਪੋਰੀ ਤੇ ਯਾਨੀ ਹਰਪ੍ਰੀਤ ਸਿੰਘ ਦੇ ਕਈ ਤਰ੍ਹਾਂ ਦੀ ਉਂਗਲਾਂ ਚੁੱਕੀਆਂ ਹਨ। ਬੇਸ਼ੱਕ ਸੰਗਤ ਉਹਨੂੰ ਗੰਭੀਰਤਾ ਨਾਲ ਨਹੀਂ ਲਿਆ ਉਹਦੀਆਂ ਟਿੱਪਣੀਆਂ ਨੂੰ, ਪਰ ਬਾਦਲਾਂ ਦੀ ਚੜ ਗਿਆ ਤੇ ਕਹਿੰਦੇ ਉਹਦਾ ਇਨਾਮ ਮਿਲਿਆ ਉਹਨੂੰ ਯਾਨੀ ਕੁਲਦੀਪ ਸਿੰਘ ਗੜਗੱਜ ਵੱਲੋਂ, ਮਤਲਬ ਕਿ ਇੱਥੋਂ ਉੱਥੇ ਦੇ ਫੈਸਲੇ ਨੂੰ ਇੱਥੇ ਬਦਲਣਾ।
ਹੁਣ ਉੱਥੋਂ ਦੀ ਕਮੇਟੀ ਕਹਿਣਾ, ਉੱਥੋਂ ਦੇ ਸਿੰਘ ਸਾਹਿਬਾਨ ਦਾ ਕਹਿਣਾ, ਨੁਮਾਇੰਦਿਆਂ ਦਾ ਕਹਿਣਾ ਵੀ ਕਿ ਇਹ ਫੈਸਲਾ ਸਾਡੇ ਅਧਿਕਾਰ ਖੇਤਰ ਦਾ ਸੀ, ਅਕਾਲ ਤਖਤ ਸਾਹਿਬ ਨੂੰ ਇਹਦੇ ਵਿੱਚ ਨਹੀਂ ਆਉਣਾ ਚਾਹੀਦਾ ਸੀ, ਇਹ ਸਥਾਨਕ ਸੀ। ਜਾਂ ਤਾਂ ਸਾਡੇ ਨਾਲ ਰਾਬਤਾ ਕਰਦੇ, ਸਾਡੇ ਨਾਲ ਸਲਾਹ ਕਰਦੇ, ਕੁਛ ਕਰਦੇ। ਸੋ ਇੱਥੋਂ ਗੱਲ ਸ਼ੁਰੂ ਹੋਈ ਜੀ। ਤੇ ਜਦੋਂ ਇੱਥੋਂ ਗੱਲ ਸ਼ੁਰੂ ਹੋਈ ਤੇ ਇੱਕ ਤੀਰ ਇੱਧਰੋਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਇਹ ਹੁਕਮਨਾਮੇ ਦੇ ਰੂਪ ਚ ਚੱਲਿਆ ਰਣਜੀਤ ਸਿੰਘ ਗੌਰ ਨੂੰ ਰਾਹਤ ਵਾਲਾ, ਤੇ ਦੂਆ ਤੀਰ ਫਿਰ ਉਧਰੋਂ ਚੱਲ ਗਿਆ ਤਖਤ ਸ੍ਰੀ ਪਟਨਾ ਸਾਹਿਬ ਤੋਂ। ਫੈਸਲਾ ਆ ਗਿਆ ਵੀ ਕਿ ਐਂ ਕਰੋ, ਸੁਖਬੀਰ ਬਾਦਲ ਨੂੰ ਤਲਬ ਕਰ ਲਓ, ਗਿਆਨੀ ਕੁਲਦੀਪ ਸਿੰਘ ਗੱਜ ਤੇ ਬਾਬਾ ਟੇਕ ਸਿੰਘ ਧਨੌਲਾ ਨੂੰ ਤਨਖਾਹੀਆ ਕਰਾਰ ਦੇ। ਤੇ ਫਿਰ ਜਦੋਂ ਇਹ ਤੀਰ ਉਧਰੋਂ ਚੱਲਿਆ ਤਾਂ ਇਧਰੋਂ ਫਿਰ ਤੀਜਾ ਤੀਰ ਚਲਾਇਆ ਗਿਆ ਕਿ ਐਂ ਕਰੋ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ, ਦਮਦਮਾ ਸਾਹਿਬ ਦੇ ਜਿਹੜੇ 5 ਪਿਆਰੇ ਨੇ ਉਹਨਾਂ ਤੋਂ ਹੁਕਮ ਜਾਰੀ ਕਰਾ ਦਿਓ ਕਿ ਵੀ ਸਾਨੂੰ ਇਹ ਪਟਨਾ ਸਾਹਿਬ ਵਾਲਾ ਫੈਸਲਾ ਮਨਜ਼ੂਰ ਨਹੀਂ। ਇਧਰੋਂ ਤੀਜਾ ਤੀਰ ਚੱਲਿਆ ਤੇ ਇਹ ਸਭ ਦੇ ਵਿਚਾਲੇ ਧਾਮੀ ਹੋਰੀ ਐਕਟਿਵ ਹੋ ਗਏ। ਧਾਮੀ ਹੋਰਾਂ ਨੇ ਕਮੇਟੀ ਵੀ ਭੇਜੀ, ਵਫਦ ਵੀ ਗਿਆ, ਆਪ ਵੀ ਰਾਬਤੇ 'ਚ ਰਹੇ ਤੇ ਉੱਥੋਂ ਦੀ ਕਮੇਟੀ ਨਾਲ ਕਹਿੰਦੇ ਸੁਖਬੀਰ ਬਾਦਲ ਦਾ ਵੀ ਰਾਬਤਾ ਹੁੰਦਾ ਰਿਹਾ ਤੇ ਕਹਿੰਦੇ ਉੱਥੋਂ ਦੀ ਕਮੇਟੀ ਨੇ ਸੁਨੇਹਾ ਵੀ ਲਾਇਆ ਕਿ ਵੀ ਇਹ ਮਾਮਲਾ ਸਾਡੇ ਸਥਾਨਕ ਪੱਧਰ ਦਾ ਹੈ, ਅਸੀਂ ਤੁਹਾਡੇ ਕੰਮਾਂ 'ਚ ਕੋਈ ਦਖਲ ਨਹੀਂ ਦਿੰਦੇ, ਤੁਸੀਂ ਸਾਡੇ ਸਥਾਨਕ ਕੰਮਾਂ 'ਚ ਦਖਲ ਨਾ ਦਿਓ, ਅਸੀਂ ਉਰੇ ਵਿਚਰਨਾ ਹੈ, ਉਰੇ ਰਹਿਣਾ ਹੈ, ਸਾਨੂੰ ਪਤਾ ਉਰੇ ਸਾਡੇ ਕੀ ਪਹਿਲੂ ਨੇ, ਜਿਹੜਾ ਕੌਮੀ ਮਸਲਾ ਅਸੀਂ ਤੁਹਾਡੇ ਨਾਲ ਹੁੰਦੇ ਹਮੇਸ਼ਾ। ਇਸ ਪਹਿਲੂ ਦੇ ਉੱਤੇ ਕਹਿੰਦੇ ਕਿ ਗੱਲ ਨੇੜੇ ਲੱਗ ਰਹੀ ਸੀ, ਪਰ ਉਹ ਕਹਿੰਦੇ ਵੀ ਕਿ ਜੇ ਇੱਧਰੋਂ ਨਹੀਂ ਵਾਪਸ ਹੋਊਗਾ ਪਹਿਲਾ ਫੈਸਲਾ ਰਣਜੀਤ ਸਿੰਘ ਗੌਹਰ ਵਾਲਾ ਜਿਹੜਾ ਅਕਾਲ ਤਖਤ ਸਾਹਿਬ ਨੇ ਸਾਡੇ ਵਾਲਾ ਫੈਸਲੇ ਨੂੰ ਬਦਲਿਆ, ਤਦ ਤੱਕ ਫਿਰ ਸਾਡੀ ਕਾਰਵਾਈ ਤਾਂ ਜਾਰੀ ਰਹੂਗੀ। ਸੋ ਇਹ ਗੱਲ ਚੱਲ ਰਹੀ ਸੀ ਔਰ ਉਮੀਦ ਬਣ ਗਈ ਸੀ ਕਿ ਗੱਲ ਨਿਬੜ ਜੂਗੀ, ਸਾਰੇ ਫੈਸਲੇ ਵਾਪਸ ਹੋ ਜਾਣਗੇ, ਇੱਧਰੋਂ ਵੀ ਉੱਧਰੋਂ ਵੀ। ਪਰ ਜਦ ਗੱਲ ਨਿਬੜੀ ਨਹੀਂ ਤਾਂ ਉਧਰੋਂ ਪਟਨਾ ਸਾਹਿਬ ਤੋਂ ਇੱਕ ਵਾਰ ਫਿਰ ਨਵਾਂ ਫਰਮਾਨ ਆ ਗਿਆ ਕਿ ਅਸੀਂ ਸੁਖਬੀਰ ਬਾਦਲ ਨੂੰ ਵੀ ਤਨਖਾਹੀਆ ਕਰਾਰ ਦਿੰਦੇ ਹਾਂ, ਜਿਹੜਾ ਬਾਰ-ਬਾਰ ਬੁਲਾਉਣ ਤੇ ਨਹੀਂ ਆਇਆ, ਸੀ ਇੰਨਾ ਸਮਾਂ ਵਧਾਇਆ। ਚਲੋ ਜੀ, ਇਹ ਕਾਰਵਾਈ ਨੇ ਹੋਰ ਤਸੱਲੀ ਮਚਾਤੀ। ਜਦੋਂ ਚੌਥਾ ਚੱਲਿਆ ਤੇ ਪੰਜਵਾਂ ਤੀਰ ਉਸੇ ਦਿਨੇ ਫਿਰ ਇੱਧਰੋਂ ਚੱਲ ਪਿਆ। ਇੱਧਰ ਪੰਜ ਸਿੰਘ ਇਕੱਠੇ ਹੋਏ, ਉਹ ਕਹਿੰਦੇ ਜੀ ਅਸੀਂ ਤੁਹਾਡੀ ਕਮੇਟੀ ਨੂੰ ਤੁਹਾਨੂੰ ਤਲਬ ਵੀ ਕਰਦੇ ਹਾਂ ਤੇ ਤਨਖਾਹੀਆ ਵੀ ਕਰਾ ਦਿੰਦੇ ਹਾਂ। ਜਦ ਇਹ ਛੇਵਾਂ ਤੀਰ ਫਿਰ ਉਧਰੋਂ ਚੱਲ ਪਿਆ, ਉਸੇ ਦਿਨ ਦੇਰ ਸ਼ਾਮ ਤੱਕ, ਰਾਤ ਤੱਕ ਕਹਿੰਦੇ ਲਓ ਜੀ ਉਹਨਾਂ ਨੇ ਫਿਰ ਮੀਟਿੰਗ ਕਰਕੇ ਫੈਸਲਾ ਸੁਣਾਤਾ ਕਿ ਸਾਨੂੰ ਤੁਹਾਡੇ ਫੈਸਲੇ ਮਨਜ਼ੂਰ ਨਹੀਂ, ਅਸੀਂ ਰੱਦ ਕਰਦੇ। ਫਿਰ ਇਹ ਟਕਰਾ ਕਿੱਥੇ ਜਾ ਕੇ ਰੁਕੂਗਾ? ਜਿਹੜੇ ਦੁਨੀਆ ਦੇ ਵਿੱਚ ਸਿੱਖ ਭਾਈਚਾਰਾ ਆਪਣੀ ਮਹਾਨਤਾ ਕਰਕੇ, ਆਪਣੀ ਕੁਰਬਾਨੀ ਕਰਕੇ, ਆਪਣੇ ਬਲਿਦਾਨ ਕਰਕੇ, ਆਪਣੇ ਫਲਸਫੇ ਕਰਕੇ, ਆਪਣੇ ਸਿਧਾਂਤ ਕਰਕੇ ਨਵੇਕਲੇ ਰੂਪ ਚ ਜਾਣਿਆ ਤੇ ਪਹਿਚਾਣਿਆ ਜਾਂਦਾ ਹੈ ਨਾ, ਤੇ ਉਸ ਦੇ ਸਿਰਮੌਰ ਸੰਸਥਾਵਾਂ ਜਦੋਂ ਏਦਾਂ ਟਕਰਾਉਣ, ਤਖਤਾਂ ਦਾ 5 ਤਖਤ ਨੇ, 5 ਤਖਤਾਂ ਚੋਂ 2 ਤਖਤ ਸਿੱਧੇ ਟਕਰਾਉਂਦੇ ਨਜ਼ਰ ਆਉਣ ਤੇ ਬਾਕੀ ਧਿਰਾਂ ਬਣ ਕੇ ਨਾਲ ਭੁਗਤ ਰਹੀਆਂ ਹੋਣ, ਜਥੇਦਾਰ ਸਾਹਿਬਾਨਾਂ ਨੂੰ ਸਰਵਉੱਚ ਰੁਤਬਾ ਦਿੱਤਾ ਜਾਂਦਾ ਹੈ ਅਹੁਦਿਆਂ ਚੋਂ, ਤੇ ਉਹ ਇਸ ਤਰ੍ਹਾਂ ਇੱਕ ਦੂਏ ਤੇ ਤਾਨੇ ਮਿਹਣੇ ਵਾਲੀ ਸਥਿਤੀ ਹੋਵੇ ਤੇ ਫਿਰ ਤੋਂ ਕਿਵੇਂ ਸ਼ੁਭ ਹੋ ਸਕਦਾ? 2 ਦਸੰਬਰ ਨੂੰ ਜਿਸ ਦਿਨ ਬਾਦਲਾਂ ਦੇ ਮਾਮਲੇ ਦੇ ਵਿੱਚ, ਅਕਾਲੀ ਦਲ ਲੀਡਰਾਂ ਦੇ ਮਾਮਲੇ 'ਚ, ਉਸ ਸਮੇਂ ਦੀਆਂ ਸਰਕਾਰਾਂ 'ਚ ਮੰਤਰੀ ਰਹਿਆਂ ਦੇ ਮਾਮਲੇ 'ਚ ਜੋ ਫੈਸਲੇ ਆਏ, ਸਿੱਖ ਭਾਈਚਾਰਾ ਤਾਂ ਸਿੱਖ ਭਾਈਚਾਰਾ ਦੂਸਰੇ ਧਰਮਾਂ ਦੇ ਵਿੱਚ ਹੀ ਬਣਿਆ ਸੀ ਕਿ ਦੇਖੋ ਏਦਾਂ ਹੁੰਦਾ ਹੈ, ਗੁਨਾਹਾਂ ਨੂੰ ਕਬੂਲ ਵੀ ਕਰੋ ਤੇ ਫੈਸਲਿਆਂ ਨੂੰ ਝੋਲੀ ਪਾਓ। ਉਸ ਨੂੰ ਢੇਰੀ ਕਰਨਾ ਉਸ ਦਿਨ ਤੋਂ ਸ਼ੁਰੂ ਕੀਤਾ ਜਦੋਂ ਤੁਸੀਂ ਰਾਜਨੀਤਿਕ ਫੈਸਲੇ ਮੰਨਣ ਨੂੰ ਇਨਕਾਰ ਕੀਤੇ, ਨਹੀਂ ਤਾਂ ਸ਼ਾਇਦ ਸਿੱਧਾ ਤਾਜ ਤੁਹਾਡੇ ਸਿਰਾਂ ਤੇ ਕੌਮ ਨੇ ਰੱਖਣਾ ਸੀ, ਕਿਤੇ ਤੁਸੀਂ ਧੱਕੇ ਨਾਲ ਕੋਈ ਫਿਰਦੇ ਹੋ। ਤੋ ਉਹ ਸਾਰੀ ਪ੍ਰਕਿਰਿਆ ਉੱਥੋਂ ਸ਼ੁਰੂ ਹੋਈ, ਜਿਹੜੀ ਉਹ ਤੋਂ ਬਾਅਦ ਜਿੱਦਾਂ ਹੀ ਖੰਡਤ ਹੋਣੀ ਸ਼ੁਰੂ ਹੋਈ ਤੇ ਆ ਤਖਤਾਂ ਤੱਕ ਆ ਗਈ, ਤੇ ਅਜੇ ਵੀ ਸਾਡੇ ਆਕਾ, ਸਾਡੇ ਲੀਡਰ ਇਸ ਗੱਲ ਨੂੰ ਸਮਝਣ ਲਈ ਤਿਆਰ ਨਹੀਂ। ਕੌਮ ਦੇ ਸਿਰ ਦੇ ਲੋਕ ਫਿਕਰਮੰਦ ਨੇ ਜੀ। ਸਹੀ ਹੈ, ਸਹੀ ਹੈ। ਇਹ ਸਭ ਦੇ ਵਿਚਾਲੇ ਧਾਮੀ ਹੋਰੀ ਲਗਾਤਾਰ ਅਜੇ ਵੀ ਕੋਸ਼ਿਸ਼ਾਂ 'ਚ ਨੇ ਕਿ ਮਾਮਲਾ ਨਿਬੜ ਜਾਵੇ। ਮਾਮਲਾ ਨਿਬੜ ਗਿਆ ਸੀ ਸਹੀ ਮੈਨੇ 'ਚ ਪ੍ਰਵੀਨ ਜੀ, ਤੈਅ ਹੋ ਗਿਆ ਸੀ ਕਿ ਜਿਉਂ ਦੀ ਤੀ ਉਸ ਸਥਿਤੀ ਤੇ ਆਜੋ ਪੁਰਾਣੀ ਤੇ, ਪਰ ਅਚਾਨਕ ਕਿਹਨੇ ਸੂਈ ਲਾਈ ਹੈ, ਕਿਹਨੇ ਲਾਂਬੂ ਲਾਇਆ ਕਿ ਨਹੀਂ ਜੀ ਗੌਹਰ ਵਾਲਾ ਫੈਸਲਾ ਵਾਪਸ ਨਹੀਂ ਲੈਣਾ। ਸ਼ੁਰੂ ਹੀ ਜਦੋਂ ਉੱਥੋਂ ਹੋ ਜਾਂਦਾ, ਉਹ ਸਭ ਤੋਂ ਪਹਿਲਾਂ ਵਾਪਸ ਲੈਣਾ ਪੈਣਾ, ਉੱਥੇ ਸੁਲਝਾਉਣਾ ਪੈਣਾ। ਬਿਲਕੁਲ। ਉਹ ਕੌਣ ਹੈ ਹੁਣ, ਉਹ ਕਿਹੜੀ ਤਾਕਤ ਹੈ ਜਿਹੜੀ ਉਹ ਕਰ ਨਹੀਂ ਦੇ ਰਹੀ? ਸਵਾਲ ਇੱਥੇ ਆ ਕੇ ਖੜਾ ਹੈ। ਤੇ ਇਹਦੇ ਵਿੱਚ ਪੰਥ ਟਕਰਾ ਰਿਹਾ, ਕੌਮ ਟਕਰਾ ਰਹੀ ਹੈ, ਤਖਤ ਟਕਰਾ ਰਹੇ ਨੇ, ਜੱਥਾ ਟਕਰਾ ਰਹੇ ਨੇ, ਤੇ ਦੁਨੀਆ ਭਰ ਦੇ ਵਿੱਚ ਅਸੀਂ ਹਾਸਿਆਂ ਦਾ ਕਾਰਨ ਬਣਨਾ। ਅਫਸੋਸ ਹੈ, ਇਸ ਮਾਮਲੇ ਨੂੰ ਸ਼ੁਭ ਨਹੀਂ ਮੰਨਿਆ ਜਾ ਸਕਦਾ। ਜੀ ਬਿਲਕੁਲ, ਬਿਲਕੁਲ। ਕਈ ਵਾਰੀ ਨਾ ਆਪਾਂ ਇਹ ਦੇਖਦੇ ਹਾਂ ਸ਼ਰਮਾ ਜੀ, ਵੀ ਜਦੋਂ ਵਿਅਕਤੀ ਵਿਸ਼ੇਸ਼ ਦੀਆਂ ਜਿਹੜੀਆਂ ਅੰਦਰਲੀਆਂ ਭਾਵਨਾਵਾਂ ਹੁੰਦੀਆਂ, ਜਦੋਂ ਉਹ ਸਿਧਾਂਤ ਵਿਸ਼ੇਸ਼ ਤੋਂ ਜਾਂ ਕਿਸੇ ਜਥੇਬੰਦੀ ਵਿਸ਼ੇਸ਼ ਤੋਂ ਉੱਪਰ ਉੱਠ ਕੇ ਕੰਮ ਕਰਨਾ ਪੈਣ ਨਾ, ਫਿਰ ਉਹ ਕੋਈ ਚੰਗੇ ਸੰਕੇਤ ਜਾਂ ਚੰਗੇ ਸਿੱਟੇ ਦੇ ਰੂਪ ਦੇ ਵਿੱਚ ਆਪਾਂ ਨਹੀਂ ਦੇਖ ਸਕਦੇ ਉਹਨਾਂ ਚੀਜ਼ਾਂ ਨੂੰ। ਸਿਧਾਂਤ ਨੂੰ ਹੀ ਜਾਂ ਜਿਹੜਾ ਕੋਈ ਕਾਇਦਾ ਕਾਨੂੰਨ ਆ ਉਹੀ ਹਮੇਸ਼ਾ ਉੱਚ ਰਹਿਣਾ ਚਾਹੀਦਾ, ਤੇ ਫਿਰ ਉਹੀ ਸਰਵਉੱਚ ਹੁੰਦਾ। ਅਗਲੀ ਗੱਲ ਕਰੀਏ ਪੰਜਾਬ ਦੇ ਪਾਣੀਆਂ ਦੀ।
ਇੱਕ ਪਾਸੇ ਆਪਾਂ ਗੱਲ ਚਰਚਾ ਕਰ ਰਹੇ ਸੀ ਵੀ ਹੁਣ ਮੀਟਿੰਗ ਹੈ SYL ਦੇ ਮਾਮਲੇ ਦੀ, ਦੂਜਾ ਸਾਡੇ ਕੋਲੇ ਧਰਤੀ ਹੇਠਲਾ ਜਿਹੜਾ ਖਜ਼ਾਨਾ ਹੈ ਉਹ ਟਿਊਬਵੈਲ ਦੇ ਰੂਪ ਦੇ ਵਿੱਚ ਹੁਣ ਜਿਹੜਾ ਅਸੀਂ ਬਾਹਰ ਕੱਢ ਰਹੇ ਹਾਂ, ਟਿਊਬਵੈਲ ਵੀ ਹੁਣ ਜ਼ਹਿਰੀ ਪਾਣੀ ਉਗਲਣ ਲੱਗੇ ਨੇ ਜੀ ਪੰਜਾਬ ਦੇ। ਰਵੀਨ ਜੀ, ਪਹਿਲੀ ਗੱਲ ਤਾਂ ਇਹ ਹੈ ਕਿ ਕੱਲ ਪੰਜਾਬ ਕੈਬਨਿਟ ਦੀ ਬੈਠਕ ਸੀ, ਬੈਠਕ ਦੇਰ ਸ਼ਾਮ ਹੋਈ, ਵੈਸੇ ਪਹਿਲਾਂ ਸਵੇਰ ਹੋਈ ਸੀ, ਫਿਰ ਉਹ ਕੇਜਰੀਵਾਲ ਜੀ ਉਹ ਪ੍ਰੋਗਰਾਮ ਸੀਗੇ, ਇੱਕ ਮੋਹਾਲੀ ਦਾ, ਇੱਕ ਲੁਧਿਆਣੇ ਦਾ ਰੋਡ ਸ਼ੋਅ ਕੱਢਣਾ ਸੀ, ਜਿੱਤ ਦੀ ਰੈਲੀ ਕਰਨੀ ਸੀ, ਫਿਰ ਇੱਥੇ ਵੀ ਇੱਕ ਸਮਾਗਮ ਕਰਨਾ ਸੀ ਟ੍ਰੀਟਮੈਂਟ ਦਾ ਉਦਘਾਟਨ ਵਾਲਾ। ਸੋ ਕੇਜਰੀਵਾਲ ਜੀ ਮੁੱਖ ਮਹਿਮਾਨ ਦੇ ਤੌਰ ਤੇ ਨਾਲ ਹੀ ਹੁੰਦੇ ਨੇ। ਹੁਣ ਤਾਂ ਤੁਸੀਂ ਵੀਡੀਓ ਦੇਖੋ, ਅਫਸਰ ਸਾਰੇ ਸਿੱਧੇ ਹੀ ਉਹਨਾਂ ਨੂੰ ਜਵਾਬ ਦੇਣ ਲੱਗ ਕੇ ਭਗਵੰਤ ਮਾਨ ਕੋਲ ਖੜੇ ਰਹਿ ਜਾਂਦੇ ਨੇ। ਸੋ ਇਸ ਲਈ ਉਸ ਸਮਾਗਮ ਦੇ ਕਰਕੇ ਕੈਬਨਿਟ ਪਿੱਛੇ ਲੈ ਗਏ ਤੇ ਇਹਦਾ ਮਤਲਬ ਕੈਬਨਿਟ ਨਾਲੋਂ ਜ਼ਰੂਰੀ ਤੁਹਾਡੇ ਲਈ ਕੇਜਰੀਵਾਲ ਤੇ ਰੋਡ ਸ਼ੋਅ ਨੇ, ਕੈਬਨਿਟ ਜ਼ਰੂਰੀ ਨਹੀਂ, ਇਸ ਲਈ ਉਹ ਤੀਸਰੇ ਨੰਬਰ ਤੇ ਗਈ, ਜਿਹੜੀ ਕਿ ਸਵੇਰੇ ਸਭ ਤੋਂ ਪਹਿਲਾਂ ਸੀ। ਪਰ ਕੈਬਨਿਟ ਦੇ ਵਿੱਚ ਇੱਕ ਚੰਗਾ ਫੈਸਲਾ ਹੋਇਆ। ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਫੈਸਲਾ ਕੀਤਾ ਕਿ ਵੀ ਪੰਜਾਬ ਪੁਲਿਸ ਹੀ BBMB ਦੀ ਸੁਰੱਖਿਆ 'ਚ ਤੈਨਾਤ ਰਹੂਗੀ। ਅਸੀਂ ਬਾਹਰਲੀ ਫੋਰਸਾਂ ਨੂੰ, ਇਹਨਾਂ CRPF ਨੂੰ ਜਾਂ ਕੇਂਦਰੀ ਸੁਰੱਖਿਆ ਬਲਾਂ ਨੂੰ ਨਹੀਂ ਸੌਂਪਾਂਗੇ। ਸੋ ਅਸੀਂ ਇਸ ਫੈਸਲੇ ਨੂੰ ਰੱਦ ਕਰਦੇ ਜਿਹੜਾ ਕੇਂਦਰ ਨੇ ਲਿਆ ਸੀਗਾ। ਇਹ ਮੈਨੂੰ ਲੱਗਦਾ 9 ਜੁਲਾਈ ਨੂੰ ਜਿਹੜੀ ਬੈਠਕ ਹੈ, ਕੱਲ ਨੂੰ ਜਿਹੜੀ SYL ਤੇ ਕੇਂਦਰ ਨੇ ਪੰਜਾਬ ਤੇ ਨੂੰ ਸਾਹਮਣੇ ਬਿਠਾਉਣਾ, ਉਹ ਤੋਂ ਪਹਿਲਾਂ ਲਿਆ ਗਿਆ ਫੈਸਲਾ ਸੰਕੇਤ ਕਰਦਾ ਕਿ ਭਗਵੰਤ ਮਾਨ ਦੇ ਉੱਤੇ ਤਕੜਾ ਸਟੈਂਡ ਲੈਣਗੇ, ਇਹ ਉਮੀਦ ਕਰਦੇ ਹਾਂ ਅਸੀਂ, ਹੈ ਨਾ। ਸੋ ਇਹ ਫੈਸਲੇ ਦੀ ਵੀ ਤਾਰੀਫ ਕਰਨੀ ਬਣਦੀ ਹੈ ਕਿ ਜਿਹੜਾ ਉਹਨਾਂ ਨੇ ਆਪਣੀ ਕੈਬਨਿਟ ਦੇ ਵਿੱਚ ਲਿਆਂਦਾ। ਪਰ ਦੂਸਰੇ ਪਾਸੇ ਪੰਜਾਬ ਦੇ ਪਾਣੀਆਂ ਦੀ ਜੋ ਸਥਿਤੀ ਹੈ ਉਹ ਤੋਂ ਆਪਾਂ ਵਾਕਫ ਹਾਂ। ਧਰਤੀ ਹੇਠਲਾ ਪਾਣੀ ਲਗਾਤਾਰ ਪੱਧਰ ਡਿੱਗ ਰਿਹਾ। ਧਰਤੀ ਹੇਠਲੇ ਪਾਣੀ ਨੂੰ ਕਾਰਪੋਰੇਟ ਘਰਾਣੇ, ਉਦਯੋਗਿਕ ਘਰਾਣੇ ਲਗਾਤਾਰ ਪਲੀਤ ਕਰ ਰਹੇ ਨੇ। ਨਹਿਰੀ ਪਾਣੀਆਂ ਦੇ ਵਿੱਚ ਜਿਵੇਂ ਆਪਣੇ ਕੈਮੀਕਲ ਵਾਲੇ ਤੱਤ ਸਿੱਟ ਰਹੇ ਨੇ, ਹੈ ਨਾ, ਜਿਵੇਂ ਡੈਰੀ ਵਾਲੇ ਆਪਣਾ ਗੰਦ ਸਿੱਟ ਰਹੇ ਨੇ, ਜਿਵੇਂ ਸ਼ਹਿਰਾਂ ਕਸਬਿਆਂ ਦਾ ਕੂੜਾ ਆ ਕੇ ਡਿੱਗ ਰਿਹਾ ਹੈ, ਤੇ ਨਤੀਜਾ ਉਹ ਪਾਣੀ ਅਬੋਹਰ ਫਾਜ਼ਿਲਕਾ ਤੱਕ ਜਾਂਦਿਆਂ ਜ਼ਹਿਰ 'ਚ ਬਦਲ ਜਾਂਦਾ ਹੈ। ਕਿਵੇਂ ਬੁੱਢਾ ਦਰਿਆ ਗੰਦੇ ਨਾਲੇ 'ਚ ਬਦਲਿਆ, ਇਹ ਆਪਾਂ ਕਿੰਨੀ ਵਾਰ ਗੱਲ ਕਰ ਚੁੱਕੇ। ਸਹੀ। ਹੁਣ ਸਵਾਲ ਇੱਥੋਂ ਪੈਦਾ ਹੁੰਦਾ ਹੈ ਕਿ ਸੰਨ 2010 ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੀਲ ਚੇਅਰ ਦੇ ਉੱਤੇ ਅਬੋਹਰ ਫਾਜ਼ਿਲਕਾ ਦੇ ਜਵਾਕਾਂ ਨੂੰ, ਗੂੰਗੇ ਬੋਲੇ ਜਵਾਕਾਂ ਨੂੰ ਮੀਡੀਆ ਮੂਹਰੇ ਪੇਸ਼ ਕਰਕੇ ਕਹਿੰਦੇ ਨੇ ਕਿ ਆਹ ਗੰਦੇ ਜ਼ਹਿਰੀ ਪਾਣੀ ਕਰਕੇ ਇਹ ਪਿੰਡਾਂ ਦੇ ਵਿੱਚ ਆਉਣ ਵਾਲੀ ਪਨੀਰੀ ਏਦਾਂ ਜੰਮ ਰਹੀ ਹੈ। ਆਹ ਜੰਮ ਰਹੇ ਨੇ ਬੱਚੇ, ਚਮੜੀ ਦੇ ਰੋਗੀ ਨੇ, ਕਾਲੇ ਪੀਲੀ ਦੇ ਰੋਗੀ ਨੇ, ਇੱਕ ਘਰ 'ਚ 8-8 ਕੈਂਸਰ ਨਾਲ ਮੌਤਾਂ ਨੇ। ਤੇ ਇਹ ਸਾਰੇ ਮਾਮਲੇ ਨੂੰ ਉਹ ਬੜੀ ਗੰਭੀਰਤਾ ਨਾਲ ਚੁੱਕਦੇ ਨੇ। ਉਸ ਤੋਂ ਬਾਅਦ ਉਹ ਸੰਸਦ ਤੱਕ ਇਹਨਾਂ ਮੁੱਦਿਆਂ ਨੂੰ ਲੈ ਕੇ ਜਾਂਦੇ ਨੇ। ਤੇ ਤੁਸੀਂ ਹੋਰ ਫਾਜ਼ਿਲਕਾ ਦੀ ਗੱਲ ਕਰਦੇ ਸੀ, ਅੱਜ ਤਾਂ ਪੂਰੇ ਪੰਜਾਬ ਦਾ ਇਹ ਹਾਲ। ਸਹੀ ਹੈ। ਮੁੱਖ ਮੰਤਰੀ ਸਾਹਿਬ, ਇਹਨਾਂ 15 ਸਾਲਾਂ 'ਚ ਤਸਵੀਰ ਕੀ ਬਦਲੀ ਹੈ? ਪੰਜਾਬ ਨੇ ਤਾਂ ਤੁਹਾਨੂੰ ਮੁੱਖ ਮੰਤਰੀ ਬਣਾਤਾ। 3.5 ਸਾਲ ਤੁਹਾਨੂੰ ਤੇ ਤੁਹਾਡੀ ਸਰਕਾਰ ਨੂੰ ਹੋ ਗਏ। ਹੁਣ ਤਾਂ ਤੁਹਾਡੇ ਘਰੇ ਸੰਗਰੂਰ ਜ਼ਿਲ੍ਹੇ ਦੀ ਖਬਰ ਆਪਾਂ ਸਾਂਝੀ ਕਰਨ ਲੱਗੇ ਅੱਜ। ਠੀਕ ਹੈ। ਸੰਗਰੂਰ 'ਚ ਤੁਹਾਡੇ ਆਪਣੇ ਜ਼ਿਲ੍ਹੇ 'ਚ ਮੋਟਰਾਂ ਦੇ ਵਿੱਚੋਂ ਕੈਮੀਕਲ ਵਾਲਾ ਪਾਣੀ ਨਿਕਲ ਰਿਹਾ। ਸੰਗਰੂਰ ਦਾ ਬਲਾਕ ਹੈ ਜੀ ਭਵਾਨੀਗੜ੍ਹ ਬਲਾਕ ਦਾ ਪਿੰਡ ਹੈ ਆਲੋ ਅਰਖ ਦਾ ਕੁਲਵਿੰਦਰ ਸਿੰਘ ਕਿਸਾਨ ਹੈ, ਜਿਹਦੀ ਮੋਟਰ ਦੇ ਵਿੱਚੋਂ ਇੱਕ ਵੀਡੀਓ ਚੱਲ ਰਹੀ ਹੈ ਕੱਲ ਦੀ। ਉਹਦੇ ਵਿੱਚ ਸ਼ਰੇਆਮ ਹੈ ਲਾਲ ਕਾਲਾ ਜ਼ਹਿਰੀ ਕੈਮੀਕਲ ਵਾਲਾ ਪਾਣੀ ਨਿਕਲ ਰਿਹਾ। ਤੇ ਪ੍ਰਸ਼ਾਸਨ ਨੇ ਹਦਾਇਤ ਕੀਤੀ ਹੈ ਕਿ ਪਾਣੀ ਪੀਣ ਲਈ ਨਾ ਵਰਤਿਆ ਜਾਵੇ। ਉਹ ਵੀ ਫਸਲਾਂ ਨੂੰ ਲੱਗੂਗਾ, ਉਹਨਾਂ 'ਚ ਤੱਤ ਨਹੀਂ ਹੋਣਗੇ। ਸਵਾਲ ਇਹ ਕੱਲ ਦਾ ਨਹੀਂ ਹੈ। ਇਹ ਕਹਿੰਦੇ ਪਿਛਲੇ 1.5-2 ਸਾਲ 3 ਸਾਲ ਤੋਂ ਇਸੇ ਤਰ੍ਹਾਂ ਉਸ ਇਲਾਕੇ 'ਚ ਪਾਣੀ ਨਿਕਲਦਾ ਏਦਾਂ ਜੀ। ਇਹ ਤਾਂ ਹੁਣ ਚਰਚਾ 'ਚ ਆ ਗਿਆ, ਦੁਬਾਰਾ ਮੁੜ ਕੇ ਚਰਚਾ 'ਚ ਆ ਗਿਆ, ਆਪਾਂ ਇਹ ਕਹਿ ਲਈਏ। ਅਸਲ 'ਚ ਉਸ ਖੇਤਰ 'ਚ ਕਹਿੰਦੇ ਕਿ ਪਹਿਲਾਂ ਇੱਕ ਫੈਕਟਰੀ ਸੀਗੀ ਡਾਈ ਇੰਡਸਟਰੀ ਵਾਲੀ, ਜਿਹੜੀ ਹੁਣ ਬੰਦ ਹੋ ਗਈ, ਰੰਗ ਵਾਲੀ। ਠੀਕ ਆ। ਉਸ ਫੈਕਟਰੀ ਨੂੰ ਬੰਦ ਹੋਈ ਨੂੰ ਵੀ ਸ਼ਾਇਦ 10-12 ਸਾਲ ਹੋ ਗਏ। ਮਤਲਬ ਜੇ 10-12 ਸਾਲ ਬਾਅਦ ਵੀ ਉਹਦਾ ਇਹ ਅਸਰ ਹੈ। ਉਹਨਾਂ ਨੇ ਕਿੰਨਾ ਧਰਤੀ ਹੇਠ ਗੰਦ ਸਿੱਟਿਆ ਹੋਣਾ ਬੋਰ ਕਰਕੇ। ਜੇ ਉਹਦਾ ਹੁਣ ਵੀ ਅਸਰ ਹੈ ਤੇ ਤੁਸੀਂ ਨਵੀਂ ਇੰਡਸਟਰੀ ਲਿਆ ਕੇ ਪੰਜਾਬ ਨੂੰ ਕਿਹੜੇ ਤੋਹਫੇ ਦੇ ਰਹੇ ਹੋ ਜੀ? ਤੁਸੀਂ ਤਾਂ ਮੱਤੇਵੜ ਨੂੰ ਆਉਂਦੇ ਜਾਣ ਲੱਗ ਪਏ ਸੀ। ਮੱਤੇਵੜ ਥੋੜਾ ਉਜੜਨਾ ਸੀ, ਪੰਜਾਬ ਦਾ ਪੂਰਾ ਖੇਤਰ ਉਜੜ ਜਾਣਾ ਸੀ, ਸਤਲੁਜ ਸਾਰਾ ਜ਼ਹਿਰੀ ਹੋ ਜਾਣਾ ਸੀ ਜੀ। ਸਹੀ ਹੈ। ਤੇ ਚਲੋ ਉਹ ਲੋਕ ਸੰਘਰਸ਼ ਨੇ ਵਾਪਸ ਕਰਾਇਆ, ਪਰ ਉਹ ਤੋਂ ਤੁਸੀਂ ਟਿਕਦੇ ਹੋ। ਕਦੇ ਗੱਤਾ ਫੈਕਟਰੀ ਲਈ ਆ ਚਮਕੌਰ ਸਾਹਿਬ ਲੱਗਦੀ ਹੈ, ਲੋਕ ਆਪ ਲੜਾਈ ਲੜਦੇ ਆ, ਸਰਕਾਰ ਡੰਡੇ ਦੇ ਜ਼ੋਰ ਤੇ ਉਹਨਾਂ ਨੂੰ ਜ਼ਮੀਨਾਂ ਦੇਣ ਨੂੰ ਫਿਰਦੀ ਸੀ, ਲੋਕਾਂ ਦੀ ਲੜਾਈ ਲੜੀ। ਕਦੇ ਤੁਸੀਂ ਸੀਮੈਂਟ ਫੈਕਟਰੀ ਲਿਆਉਂਦੇ ਹੋ, ਕਦੇ ਅਜੇ ਤੱਕ ਜੀਰੇ ਵਾਲੇ ਮਾਮਲੇ 'ਚ ਤੁਹਾਡਾ ਅਜੇ ਤੱਕ ਚਿੱਠੀ ਪੱਤਰ ਕੋਈ ਆਰਡਰ ਨਹੀਂ ਗਿਆ ਕਿ ਹਾਂ ਫੈਕਟਰੀ ਪੱਕੀ ਬੰਦ ਕਰਤੀ। ਉਹ ਅਜੇ ਵੀ ਧਰਨਾ ਪ੍ਰਦਰਸ਼ਨ ਇੰਨੇ ਸਾਲਾਂ ਦਾ ਚੱਲੀ ਜਾਂਦਾ। ਕਿੱਥੇ ਹੈ ਤੁਹਾਡਾ ਕੰਮ? ਤੇ ਤੁਸੀਂ ਤਾਂ ਉਲਟਾ 40,000 ਏਕੜ ਜ਼ਮੀਨ ਹੋਰ ਖਾਣ ਨੂੰ ਫਿਰਦੇ ਹੋ। ਤੇ ਉਹਦੇ ਵਿੱਚ ਵੀ ਹੁਣ ਇਹਦਾ ਮੱਦ ਸ਼ਾਮਲ ਕਰਤੀ ਕਿ ਜਿਹੜੇ ਕੰਮ ਲਈ ਲਈ ਜਾਵੇ ਜ਼ਮੀਨ, ਜੇ ਉਹ ਕੰਮ ਨਹੀਂ ਹੁੰਦਾ ਤਾਂ ਜ਼ਮੀਨ ਵਾਪਸ ਨਹੀਂ ਹੋਊਗੀ, ਬੰਦਾ ਜੱਜ ਮਰਜ਼ੀ ਬਦਲ ਕੇ ਵਰਤ ਲਵੇ।
ਸਹੀ ਹੈ ਜੀ, ਇਹੀ ਤੁਸੀਂ ਤਾਂ ਜੋਗੀ ਘਰਾਣੇ ਨੂੰ ਜ਼ਮੀਨਾਂ ਸੌਂਪ ਰਹੇ ਹੋ ਜਨਾਬ, ਇਹ ਕਿਹੜਾ ਵਿਕਾਸ ਹੈ? ਤੇ ਤੁਹਾਡੀ ਸਰਕਾਰ ਜਿਹੜਾ ਕਹਿੰਦੀ ਸੀ ਕਿ ਅਸੀਂ ਪਾਣੀ ਹੱਲ ਕਰਾਂਗੇ, ਉਸੇ ਇਲਾਕੇ 'ਚ 2022 ਦੇ ਵਿੱਚ ਅਸੀਂ ਜਾ ਕੇ ਆਏ, ਮਤੋਜ ਹੋਰੀ ਨਾਲ ਸੀ, ਸਰਬਜੀਤ ਧਾਲੀਵਾਲ ਭਾਜੀ ਹੋਰੀ, ਲੱਖਾ ਵੀ, ਹੋਰ ਕਿੰਨੇ ਬੰਦੇ, ਅਸੀਂ ਉਹਨਾਂ ਪਿੰਡਾਂ 'ਚ ਪਿੰਡ ਜਾ ਕੇ ਆਏ। ਇੱਕ ਘਰ 'ਚ 8-8 10-10 ਮੌਤਾਂ ਨੇ ਕੈਂਸਰ ਕਰਕੇ। ਹਰ ਘਰ ਦਾ ਰੋਗ ਕਾਲਾ ਪੀਲੀਆ ਕੈਂਸਰ ਦੀ ਬਿਮਾਰੀ ਹੈ। ਸਹੀ ਹੈ। ਨਹਿਰੀ ਪਾਣੀ ਉਹ ਪੀਣ ਲਈ ਮਜਬੂਰ ਨੇ, ਜਿਹੜਾ ਜ਼ਹਿਰੀ ਹੈ, ਧਰਤੀ ਹੇਠਲਾ ਪਾਣੀ ਪੀਣ ਲਾਇਕ ਨਹੀਂ ਉਹਨਾਂ ਕੋਲ। ਤੇ ਇਸ ਲਈ ਉਹ ਖੇਤਰ ਤਾਂ ਉਹ ਖੇਤਰ ਹੁਣ ਤਾਂ ਤੁਹਾਡੇ ਘਰੇ ਆ ਬੜਿਆ ਸਾਰਾ ਕੁਝ। ਤੇ ਜੇ 12-12 ਸਾਲ ਬਾਅਦ ਬੰਦ ਫੈਕਟਰੀਆਂ ਦੇ ਅਸਰ ਹੈ, ਤੁਸੀਂ ਨਵੀਆਂ ਲਾ ਰਹੇ ਹੋ ਜਾਂ ਜਿਹੜੀਆਂ ਚੱਲ ਰਹੀਆਂ ਉਹਨਾਂ ਦੀ ਕੌਣ ਕਰੂਗਾ ਪਰਮਾਇਸ਼ ਕੇ ਜਾ ਕੇ, ਬਈ ਕਿੱਥੇ ਪਾਣੀ ਸੁੱਟਦੇ ਨੇ, ਕਿੱਥੇ ਟ੍ਰੀਟਮੈਂਟ ਚੱਲਦਾ, ਕੀ ਚੱਲ ਰਿਹਾ। ਬਿਲਕੁਲ ਸਹੀ। ਸੋ ਇਸ ਲਈ ਬੁੱਢੇ ਦਰਿਆ ਵਾਲਾ ਮਸਲਾ ਜਿਉਂ ਦਾ ਤਿਉਂ ਹੈ। ਉਹ ਸੰਤ ਸਿੰਚਲ ਉਹਨਾਂ ਨੇ ਪਾਣੀ ਛੱਡ ਕੇ ਦਿਖਾਤਾ। ਸਭ ਨੂੰ ਪਤਾ ਹੈ ਕਿ ਜਦੋਂ ਪਾਣੀ ਪਲੀਤ ਕਰਨ ਵਾਲਾ ਕੇਂਦਰੀ ਫੈਸਲਾ ਸੀ, ਉਸ ਨੂੰ ਪੰਜਾਬ ਸਰਕਾਰ ਨੇ ਮਨਜ਼ੂਰ ਕੀਤੀ। ਬਾਬਾ ਜੀ ਬੋਲੇ ਨਹੀਂ ਬੋਲੇ, ਬਿਲਕੁਲ। ਪੰਜਾਬ ਸਰਕਾਰ ਨੇ ਫੈਸਲਾ ਕਰ ਲਿਆ ਕਿ ਪਾਣੀਆਂ ਨੂੰ ਪਲੀਤ ਕਰਨ ਦੇ ਉੱਤੇ ਹੁਣ ਕੋਈ ਸਜ਼ਾ ਨਹੀਂ, ਜੁਰਮਾਨਾ ਹੀ ਹੋਊਗਾ। ਤੇ ਜੇ 15 ਲੱਖ ਤੱਕ ਦਾ ਜੁਰਮਾਨਾ ਹੈ, ਲੱਗਦਾ ਕਿ ਬਹੁਤ ਬੜਾ ਜੁਰਮਾਨਾ, ਸਭ ਨੂੰ ਪਤਾ ਹੈ ਕਿ ਉਹ 5 ਲੱਖ 10 ਲੱਖ ਪਾਰਟੀ ਫੰਡ 'ਚ ਲੈ ਕੇ ਖਤਮ ਹੋ ਜਾਣਾ। ਕਿੱਥੇ ਭੁਗਤਣੇ ਜੁਰਮਾਨੇ? ਕਿਵੇਂ ਭੁਗਤੇ ਜਾਂਦੇ? ਖਜ਼ਾਨੇ 'ਚ ਨਹੀਂ ਆਉਂਦੇ ਜੁਰਮਾਨੇ, ਪਾਰਟੀਆਂ ਦੇ ਲੀਡਰਾਂ ਦੀ ਜੇਬਾਂ 'ਚ ਜਾਂਦੇ ਜੁਰਮਾਨੇ। ਸਭ ਨੂੰ ਪਤਾ, ਪ੍ਰਸ਼ਾਸਨ ਦੀ ਜੇਬਾਂ 'ਚ ਜਾਂਦੇ ਜੁਰਮਾਨੇ। ਸੋ ਇਹ ਫਿਰ ਕਲੀਨ ਚਿੱਟਾਂ 'ਚ ਬਦਲਦੇ ਆ। ਸਹੀ ਹੈ। ਸੋ ਜਨਾਬ, ਕੱਲੀ ਗੁਰਬਾਣੀ ਦੀ ਤੁਕ ਉਚਾਰਨ ਨਾਲ, ਕੱਲੀ ਸਾਡੇ ਲੋਕਾਂ ਵੱਲੋਂ ਇਸ ਗੱਲ ਨੂੰ ਕਿ ਅਸੀਂ ਤਾਂ ਬਾਬੇ ਨਾਨਕ ਦੇ ਫਲਸਫੇ ਦੇ ਧਾਰਨੀ ਹੈ, ਕਹਿਣ ਨਾਲ ਨਹੀਂ ਗੱਲ ਹੋਣੀ। ਇਹਦੇ ਲਈ ਸਰਕਾਰਾਂ ਪਿਛਲੀਆਂ ਵੀ, ਮੌਜੂਦਾ ਵੀ, ਪ੍ਰਸ਼ਾਸਨ ਵੀ, ਅਫਸਰਸ਼ਾਹੀ ਵੀ, ਆਵਾਮ ਵੀ, ਮੀਡੀਆ ਵੀ, ਸਾਰੇ ਲੋਕ ਬਰਾਬਰ ਜ਼ਿੰਮੇਵਾਰ ਹੈ। ਜੀ ਬਿਲਕੁਲ। 15 ਸਾਲਾਂ ਦੇ ਵਿੱਚ ਜੇ ਕੁਝ ਬਦਲਿਆ ਤਾਂ ਉਹ ਇਹ ਹੈ ਕਿ ਮੁੱਖ ਮੰਤਰੀ ਸਾਹਿਬ ਵਿਰੋਧੀ ਧਿਰਾਂ ਤੋਂ ਹੁਣ ਸੱਤਾ ਦੀ ਕੁਰਸੀ ਤੇ ਪਹੁੰਚੇ ਨੇ। ਹੋਰ ਸਾਰਾ ਕੁਝ ਜਿਉਂ ਦੀ ਤਿਉਂ ਹੀ ਹੈ। ਡਰੱਗ ਦੇ ਮਾਮਲੇ ਦੇ ਵਿੱਚ ਸਰਕਾਰ ਦਾ ਜਿਹੜਾ ਮੁਹਿੰਮ ਸੀਗੀ ਯੁੱਧ ਨਸ਼ਿਆਂ ਵਿਰੁੱਧ, ਉਹਦਾ ਹਾਲ ਦੇਖ ਲਓ। ਹੋਰ ਜਿੰਨੀਆਂ ਵੀ ਮੁਹਿੰਮਾਂ ਸੀਗੀਆਂ ਉਹਨਾਂ ਦਾ ਹਾਲ ਦੇਖ ਲਓ। ਤੇ ਪਾਣੀ ਵਾਲੇ ਮਸਲੇ ਤੇ ਤਾਂ ਤੁਸੀਂ ਦੱਸਿਆ ਹੀ ਹੈ। ਅਗਲੀ ਗੱਲ ਕਰੀਏ ਇੱਕ ਅਹਿਮ ਮੁੱਦੇ ਦੀ, ਜਿਹੜਾ ਜਨ ਦੇ ਨਾਲ ਹੀ ਜੁੜਦਾ, ਜਿਹੜਾ ਲੋਕਾਂ ਦੇ ਨਾਲ ਹੀ ਜਾ ਜੁੜਦਾ, ਪਰ ਭਾਰਤ ਦਾ ਸਿਆਸਤਦਾਨ ਕਦੇ ਉਸ ਮੁੱਦੇ ਤੇ ਗੱਲ ਕਰਦਾ ਨਜ਼ਰ ਨਹੀਂ ਆਉਂਦਾ। ਪ੍ਰਦੂਸ਼ਣ। ਭਾਰਤ ਦੇ ਵਿੱਚ ਕਹਿੰਦੇ ਹਰ ਸਾਲ ਹਵਾ ਪ੍ਰਦੂਸ਼ਣ ਦੇ ਨਾਲ 18 ਲੱਖ ਮੌਤਾਂ ਹੋ ਜਾਂਦੀਆਂ ਨੇ ਜੀ। ਰਵੀਨ ਜੀ ਕਹਿੰਦੇ ਕਿ ਹਵਾ ਦਾ ਪ੍ਰਦੂਸ਼ਣ ਅੱਤਵਾਦ ਨਾਲ ਖਤਰਨਾਕ ਹੈ। ਇੰਨੀਆਂ ਮੌਤਾਂ ਅੱਤਵਾਦ ਨਾਲ ਨਹੀਂ ਹੁੰਦੀਆਂ ਜਿੰਨੀਆਂ 18 ਲੱਖ ਮੌਤਾਂ। ਬਹੁਤ ਬੜਾ ਆંકੜਾ ਇੱਕ ਸਾਲ ਦੇ ਵਿੱਚ, ਵੱਡੀ ਗੱਲ ਹੈ। ਬਿਲਕੁਲ। ਤੇ ਅਸੀਂ ਇਹ ਨਹੀਂ ਮੰਨਦੇ ਅਜੇ ਤੱਕ। ਜ਼ਿੰਦਗੀ 'ਚ ਜੇ ਤੁਸੀਂ ਜਿਉਂਦਿਆਂ ਰਹਿਣਾ, ਤੁਹਾਨੂੰ ਸਾਹ ਲੈਣਾ ਪੈਣਾ। ਜਿੰਨੀ ਦੇ ਤੁਹਾਡੇ ਸਾਹ ਚੱਲਦੇ ਨੇ, ਤੁਸੀਂ ਜਿਉਂਦੇ ਹੋ। ਜੀ ਬਿਲਕੁਲ। ਤਾਂ ਚੱਲਦੇ ਆ, ਕਹਿੰਦੇ ਉਹ ਸ਼ੁੱਧ ਹਵਾ ਨਾਲ ਲੈਣਾ ਪੈਂਦਾ। ਤੇ ਜੇ ਹਵਾ ਹੀ ਜ਼ਹਿਰੀ ਹੈ, ਫਿਰ ਤੁਹਾਡੇ ਸਾਹਾਂ ਦੀ ਗਿਣਤੀ ਘਟਣੀ ਹੋਆ। ਤੇ ਇਹ ਸਾਰੇ ਲਈ ਆਪਾਂ ਕਰੋਨਾ ਕਾਲ 'ਚ ਦੇਖਿਆ ਨਾ ਕਿ ਆਕਸੀਜਨ ਦੇ ਸਿਲੰਡਰਾਂ ਦਾ ਕੀ ਹਾਲ ਹੋ ਗਿਆ ਸੀ। ਉਹਦੇ ਬਾਵਜੂਦ ਵੀ ਸਾਡੀਆਂ ਰਾਜਨੀਤਿਕ ਧਿਰਾਂ ਕੋਈ ਜਾਗਰੂਕ ਨਹੀਂ ਹੈਗੀਆਂ। ਵਾਤਾਵਰਨ ਨੂੰ ਲੈ ਕੇ ਉਹਨਾਂ ਲਈ ਮੁੱਦਾ ਹੀ ਨਹੀਂ ਹੈਗਾ। ਖੜੇ ਦਰਖਤਾਂ ਨੂੰ ਕਿਵੇਂ ਵੇਚ ਦਿੱਤਾ ਜਾਂਦਾ। ਆਪਾਂ ਇਹ ਪੰਜਾਬ ਦੀ ਉਦਾਹਰਨਾਂ ਦੇਖ ਚੁੱਕੇ ਹਾਂ, ਇਹਦੀ ਮਾਮਲੇ ਸਾਹਮਣੇ ਆ ਚੁੱਕੇ ਨੇ। ਤੇ ਕਿਵੇਂ ਜਿਹੜੇ ਲੱਗੇ ਵੀ ਨਹੀਂ ਬਾਗ, ਉਹ ਕਾਗਜ਼ਾਂ 'ਚ ਉੱਜੜ ਜਾਂਦੇ ਨੇ ਕਿ ਉਹਦਾ ਮੁਆਵਜ਼ਾ ਲੈ ਲਿਆ ਜਾਂਦਾ। ਅਮਰੂਦਾਂ ਦਾ ਕਾਂਡ ਆਪਾਂ ਉਹ ਵੀ ਦੇਖ ਚੁੱਕੇ ਹਾਂ। ਬਿਲਕੁਲ। ਸੋ ਇਸ ਲਈ ਇਹਨਾਂ ਦੀ ਪ੍ਰਾਇੋਰਟੀ ਸਿਰਫ ਕੁਰਸੀ ਤੇ ਸੱਤਾ। ਫਿਰ ਉਹਨਾਂ ਲਈ ਕੀ ਹੈ? ਆ ਲਓ ਜੀ, ਮੇਰੇ ਕੋਲ ਅੰਕੜੇ ਨੇ ਜਿਹੜੇ ਬਹੁਤ ਫਿਕਰਮੰਦੀ ਵਾਲੇ ਨੇ। ਕਹਿੰਦੇ ਦੱਖਣੀ ਏਸ਼ੀਆ ਟੈਰਰਿਜ਼ਮ ਪੋਰਟਲ ਦੇ ਅੰਕੜੇ ਅਨੁਸਾਰ ਸਾਲ 2000 ਤੋਂ ਲੈ ਕੇ 2025 ਤੱਕ ਭਾਰਤ 'ਚ ਅੱਤਵਾਦੀ ਹਮਲਿਆਂ 'ਚ ਲਗਭਗ 1,77,506 ਨਾਗਰਿਕ ਮਾਰੇ ਗਏ। ਠੀਕ ਹੈ। 25 ਸਾਲਾਂ ਦੇ ਵਿੱਚ ਭਾਰਤ 'ਚ ਅੱਤਵਾਦ ਨੇ 1,77,506 ਲੋਕਾਂ ਦੀ ਜਾਨ ਲਈ। ਇਹ ਬਹੁਤ ਬੜਾ ਅੰਕੜਾ ਹੈ, ਚਾਹੇ ਉਹ 25 ਸਾਲਾਂ ਦਾ ਹੀ ਹੈ। ਕਿ ਬੇਗੁਨਾਹ ਦੀ 1,77,000, ਲਗਭਗ 2 ਲੱਖ ਦੇ ਨੇੜੇ ਤੇੜੇ 25 ਸਾਲਾਂ 'ਚ ਅੱਤਵਾਦੀ ਭੇਟ ਚੜ ਗਏ। ਤੇ ਜਦੋਂ ਇਹਨੂੰ 25 ਸਾਲਾਂ 'ਚੋਂ ਮੈਂ ਸਾਲਾਨਾ ਕੱਢਦਾ ਤਾਂ ਇਹ 7100 ਦੇ ਨੇੜੇ ਤੇੜੇ ਬਣਦਾ ਅੰਕੜਾ। ਠੀਕ ਹੈ। ਕਿ ਹਰ ਸਾਲ 7100 ਬੰਦਾ ਅੱਤਵਾਦੀ ਭੇਟ ਚੜਦਾ। ਇਹ ਗਿਣਤੀ ਛੋਟੀ ਨਹੀਂ ਹੈ। ਪਰ ਜਦੋਂ ਮੈਂ ਹਵਾ ਦੇ ਪ੍ਰਦੂਸ਼ਣ ਨਾਲ ਮਰਨ ਵਾਲਿਆਂ ਦੀ ਗਿਣਤੀ ਦੇ ਨਾਲ ਤਾਲਮੇਲ ਕਰਕੇ ਦੇਖਦਾ ਤਾਂ ਮੈਨੂੰ ਇਹ ਲੱਗਦਾ ਕਿ ਤਾਂ ਕੁਝ ਵੀ ਨਹੀਂ ਉਹਦੇ ਮੁਕਾਬਲੇ। 18 ਲੱਖ ਇੱਕ ਸਾਲ 'ਚ। ਸਹੀ। ਵਰਲਡ ਹੈਲਥ ਆਰਗੇਨਾਈਜੇਸ਼ਨ WHO ਦੇ ਅੰਕੜਿਆਂ ਅਨੁਸਾਰ ਭਾਰਤ 'ਚ ਸਿਰਫ ਹਵਾ ਪ੍ਰਦੂਸ਼ਣ ਨਾਲ ਹਰ ਸਾਲ ਘੱਟੋ ਘੱਟ 18 ਲੱਖ ਤੋਂ ਲੈ ਕੇ ਵੱਧ ਤੋਂ ਵੱਧ 1 ਲੱਖ ਤੱਕ ਨਾਗਰਿਕ ਮਾਰੇ ਜਾ ਰਹੇ ਨੇ ਜੀ। ਪ੍ਰਦੂਸ਼ਿਤ ਹਵਾ ਨਾਲ ਜੇ 18 ਤੋਂ 21 ਲੱਖ ਲੋਕ ਮਰ ਰਹੇ ਨੇ,
ਨਾ ਇਸ ਮੁੱਦੇ ਤੇ ਜਨਤਾ ਗੰਭੀਰ, ਨਾ ਸਾਡੀਆਂ ਧਾਰਮਿਕ ਸੰਸਥਾਵਾਂ ਗੰਭੀਰ, ਨਾ ਸਮਾਜਿਕ ਸੰਸਥਾਵਾਂ ਗੰਭੀਰ, ਨਾ ਸਾਡੇ ਰਾਜਨੀਤਿਕ ਲੀਡਰ ਗੰਭੀਰ, ਨਾ ਸਰਕਾਰਾਂ ਗੰਭੀਰ, ਨਾ ਪਾਰਟੀਆਂ ਤੇ ਉਹਨਾਂ ਲਈ ਏਜੰਡਾ ਹੀ ਨਹੀਂ ਜਨਾ, ਤੇ ਨਾ ਲੋਕ ਪੁੱਛਣ। ਅਸੀਂ ਤਾਂ ਆਪਣੇ ਦਰਖਤਾਂ ਮੋਟਰਾਂ ਦੇ ਉੱਤੇ ਕੋਈ ਦਰਖਤ ਨਹੀਂ ਛੱਡਿਆ, ਆਪਣੇ ਖੇਤਾਂ 'ਚ ਅਸੀਂ ਕੋਈ ਦਰਖਤ ਨਹੀਂ ਛੱਡਿਆ ਕਦੇ। ਹਰੇਕ ਖੇਤ ਦੇ ਵਿੱਚ 10-10 20 ਦਰਖਤ ਆਮ ਹੁੰਦੇ ਸੀ, ਘੱਟੋ ਘੱਟ ਮੋਟਰ ਵਾਲੇ ਕੋਠੇ ਦੇ ਆਲੇ ਦੁਆਲੇ ਤਾਂ 5-10 ਲੱਗੇ ਰਹਿੰਦੇ ਸੀ। ਹੁਣ ਤਾਂ ਅਸੀਂ ਉਹ ਵੀ ਕੋਈ ਥਾਂ ਰਹਿ ਨਾ ਜਾਵੇ ਝੋਨਾ ਬੀਜ ਦਈਏ, ਸਾਡਾ ਜੋਰ ਚੱਲੇ ਸਪਾਹੀ 'ਚ ਬੀਜ ਦਈਏ। ਸੋ ਇਸ ਪਹਿਲੂ ਨੇ ਵੀ ਕਿਤੇ ਨਾ ਕਿਤੇ ਸਾਨੂੰ ਵੀ ਵਾਤਾਵਰਨ ਤੋਂ ਤੋੜਤਾ। ਸਾਡੀਆਂ ਸਮਾਜਿਕ ਸੰਸਥਾਵਾਂ ਵੀ ਹੁਣ ਬਰਸਾਤਾਂ ਦੇ ਦਿਨ ਨੇ, ਸਾਰੀਆਂ ਅਖਬਾਰਾਂ 'ਚ ਫੋਟੋਆਂ ਲੱਗਣਗੀਆਂ ਕਿ ਦਰਖਤ ਲਾਏ, ਦਰਖਤ ਲਾਏ, ਸੋਸ਼ਲ ਮੀਡੀਆ ਤੇ ਚੱਲ, ਕਦੇ ਦਿਖਾਉਂਦੇ ਨਹੀਂ ਕਿ ਪਿਛਲੇ ਸਾਲ ਲਾਏ ਸੀ, ਅੱਜ ਐਡੇ ਬੜੇ ਹੋ ਗਏ, ਇੰਨੇ ਪਲ ਗਏ। ਲੱਖਾਂ ਲੱਗਦੇ ਹੀ ਦਿਖਦੇ ਨੇ, ਜਾਂਦੇ ਕਿੱਥੇ ਨੇ ਅਫਸਰ? ਪਾਲਣ ਦੀ ਜ਼ਿੰਮੇਵਾਰੀ ਕਿਸੇ ਦੀ ਨਹੀਂ। ਤੇ ਸਰਕਾਰਾਂ ਦਾ ਹਾਲ ਇਹੀ ਹੈ ਜੀ, ਜਿਨ੍ਹਾਂ ਲਈ ਟਾਸਕ ਹੀ 5 ਸਾਲ ਅਗਲਾ ਸਰਕਾਰ ਬਣਾਉਣਾ ਹੋਵੇ, ਉਹਨੇ ਫਿਰ ਹਵਾ ਤੋਂ ਕੀ ਲੈਣਾ? ਉਹਨਾਂ ਨੂੰ ਲੱਗਦਾ ਕਿ ਸਾਡਾ ਟਾਈਮ ਲੰਘ ਗਿਆ, ਕੋਈ ਮਰਦਾ ਮਰੇ, ਸੁਥਰੇ ਘੋਲ ਪਤਾਸੇ ਪੀਵੇ। 18 ਲੱਖ ਬੰਦਾ ਹਰ ਸਾਲ ਭਾਰਤ ਦੇ ਵਿੱਚ ਹਵਾ ਪ੍ਰਦੂਸ਼ਣ ਨਾਲ ਮਰ ਰਿਹਾ ਜੀ। ਬਿਲਕੁਲ। ਤੇ ਅਗਲੇ ਮਸਲੇ ਵੱਲ ਵਧੀਆ ਆਪਾਂ ਸ਼ਰਮਾ ਜੀ ਗੱਲ ਕਰੀਏ ਆਪਾਂ ਲੈਂਡ ਪੂਲਿੰਗ ਦੀ। ਇਹਦੀ ਲੜਾਈ ਜਿਹੜੀ ਆ ਹੁਣ ਐਸਕੇਐਮ ਨੇ ਸੰਭਾਲ ਲਈ ਹੈ ਜੀ। ਪ੍ਰਵੀਨ ਜੀ, ਵੈਸੇ ਤਾਂ ਜੇ ਆਪਾਂ ਦੇਖਿਆ ਜਾਵੇ ਤਾਂ ਲੈਂਡ ਪੂਲਿੰਗ ਦਾ ਮੁੱਦਾ ਪੰਜਾਬ ਦੇ ਵਿੱਚ ਬਹੁਤ ਵੱਡਾ ਮੁੱਦਾ ਬਣ ਜਾ ਰਿਹਾ। ਹਾਂਜੀ ਹਾਂਜੀ, ਬਿਲਕੁਲ। ਸਿੱਧੇ ਰੂਪ ਦੇ ਵਿੱਚ ਇਹਦੇ ਵਿੱਚ ਮਤਲਬ ਕਿ ਕਾਂਗਰਸ ਪਿੱਛੇ ਰਹਿ ਗਈ ਹੈ ਨਾ, ਬੀਜੇਪੀ ਪਿੱਛੇ ਰਹਿ ਗਈ। ਸਭ ਤੋਂ ਮੂਹਰੇ ਜੇ ਕੋਈ ਬੋਲਿਆ ਤਾਂ ਅਕਾਲੀ। ਸੁਖਬੀਰ ਸਿੰਘ ਬਾਦਲ ਹੋਰੀ ਚਾਹੇ ਇਕੱਲੇ ਹੀ ਸੀ, ਅਜੇ ਵਰਕਿੰਗ ਕਮੇਟੀ ਨਹੀਂ ਬਣੀ ਹੋਣੀ ਸੀ, ਤਾਂ ਵੀ ਉਹ ਇੱਕ ਦਿਨ ਦਾ ਧਰਨਾ ਲਾਇਆ ਸੀ। ਹੁਣ ਵੀ ਉਹਨਾਂ ਕੋਰ ਕਮੇਟੀ ਬਣਾਉਣ ਤੋਂ ਬਾਅਦ, ਵਰਕਿੰਗ ਕਮੇਟੀ ਬਣਾਉਣ ਤੋਂ ਬਾਅਦ ਫਿਰ ਕੀਤਾ ਕਿ ਅਸੀਂ 15 ਜੁਲਾਈ ਤੋਂ ਪੱਕਾ ਧਰਨਾ ਲਾਉਣ ਜਾ ਰਹੇ ਹਾਂ। ਉਹਨਾਂ 18-19 ਥਾਵਾਂ ਤੇ ਲਾਵਾਂਗੇ ਜਿੱਥੋਂ ਜਿੱਥੋਂ ਜ਼ਮੀਨ ਲਈ ਜਾਣੀ ਹੈ। ਫਿਰ ਉਹ ਤੋਂ ਉੱਪਰ ਦੀ ਸੁਨੀਲ ਜਾਖੜ ਆ ਗਏ। ਸੁਨੀਲ ਜਾਖੜ ਉਹਨਾਂ ਇਲਾਕੇ ਦੇ ਪੰਚਾਂ ਸਰਪੰਚਾਂ ਨੂੰ ਕੁਝ ਨੂੰ ਲੈ ਕੇ ਰਾਜਪਾਲ ਕੋਲ ਪਹੁੰਚ ਗਏ ਕਿ ਅਸੀਂ ਰੱਖ ਕਰਾਂਗੇ ਜੀ ਪੰਜਾਬ ਦੀਆਂ ਜ਼ਮੀਨਾਂ ਦੀ। ਆਹ ਦੇਖੋ ਜੀ, ਵੈਸੇ ਕੱਲ ਜਾਖੜ ਸਾਹਿਬ ਨੂੰ ਝਟਕਾ ਦੇਤਾ ਬੀਜੇਪੀ ਨੇ, ਅਸ਼ਵਨੀ ਸ਼ਰਮਾ ਨੂੰ ਲਾਤਾ ਕਾਰਜਕਾਰੀ ਪ੍ਰਧਾਨ, ਤੇ ਪਰ ਉਹਨਾਂ ਦਾ ਅਸਤੀਫਾ ਜੀ ਮਨਜ਼ੂਰ ਨਹੀਂ ਕੀਤਾ। ਇਹ ਵੀ ਗੱਲ ਹੈ ਕਿ ਉਹਨਾਂ ਦਾ ਅਸਤੀਫਾ ਮਨਜ਼ੂਰ ਨਹੀਂ, ਪਰ ਬਰਾਬਰ ਉਹਨਾਂ ਦੇ ਝੰਡਾ ਕੱਢਤਾ ਹੈਗਾ, ਧਿਰ ਖੜੀ ਕਰਤਾ। ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਲਾ ਕੇ ਆਪਣੇ ਸੰਗਠਨ ਚੋਂ ਆਪਣੀ ਵਰਕਰਾਂ ਨੂੰ, ਪੱਕੇ ਸਮਰਥਕਾਂ ਨੂੰ, RSS ਵਾਲਿਆਂ ਨੂੰ ਸੁਨੇਹਾ ਦੇਣ ਦੀ ਕੋਸ਼ਿਸ਼ ਵੀ ਕੀਤੀ ਹੈ ਮੈਨੂੰ ਲੱਗਦਾ। ਤੇ ਉਧਰ ਕਾਂਗਰਸ ਨੇ ਵੀ ਕੱਲ ਜਗਰਾਉਂ ਵਾਲੀ ਰੈਲੀ ਦੇ ਵਿੱਚ ਮੈਂ ਦੇਖ ਰਿਹਾ ਸੀਗਾ ਕਿ ਸੁਖਜਿੰਦਰ ਰੰਧਾਵਾ ਵੀ ਹੈ ਨਾ, ਤੇ ਰਾਜਾ ਵੜਿੰਗ ਵੀ, ਚੰਨੀ ਵੀ, ਸੁਖਪਾਲ ਖਹਿਰਾ ਵੀ ਸ਼ਾਇਦ ਇਹ ਸਾਰੇ ਪਹੁੰਚੇ ਸੀਗੇ, ਤੇ ਕੁਝ ਹੋਰ ਪਾਰਟੀਆਂ ਦੇ ਵੀ ਜਿਵੇਂ ਅਯਾਲੀ ਹੋਰੀ ਵੀ ਤੇ ਹੋਰ ਜਥੇਬੰਦਕ ਲੋਕ ਵਾਤਾਵਰਨ ਪ੍ਰੇਮੀ ਵੀ, ਸਾਰਿਆਂ ਨੇ ਕੱਲ ਜਗਰਾਉਂ ਦੀ ਰੈਲੀ 'ਚ ਵੀ ਹਿੱਸਾ ਲਿਆ। ਸੋ ਇਸ ਤਰ੍ਹਾਂ ਇਹ ਪ੍ਰਕਿਰਿਆ ਗੱਲ ਤੱਕ ਅੱਗੇ ਤੁਰ ਪਈ। ਪਰ ਐਸਕੇਐਮ ਗੈਰ ਹਾਜ਼ਰ ਸੀ, ਜਿਹਦੀ ਚਰਚਾ ਆਪਾਂ ਵੀ ਕਰਦੇ ਰਹੇ ਹਾਂ ਕਿ ਕਿਸਾਨੀ ਮਸਲਾ ਉਹੀ ਕੇਂਦਰੀ ਏਜੰਡਾ ਕਿ ਜ਼ਮੀਨਾਂ ਖੋ ਕੇ ਕਾਰਪੋਰੇਟ ਘਰਾਣਿਆਂ ਨੂੰ ਉਹਨਾਂ ਨੂੰ ਦੇਣੀਆਂ, ਬੜਿਆਂ ਨੂੰ। ਉਹ ਵੀ ਜ਼ਿਆਦਾਤਰ ਬਾਹਰ ਹੀ ਨੇ, ਪੰਜਾਬ ਤੇ ਨਹੀਂ ਹੈਗੀ। ਕਹਿੰਦੇ ਆਪਣਾ ਮਾਰੂ ਛਾਵੇਂ ਡਿੱਗੂ, ਬਾਹਰ ਆਊ, ਬਾਹਰੀ ਆਊਗਾ ਤਾਂ ਉਹਨੂੰ ਕੀ ਆ। ਸੋ ਇਹ ਤਾਂ ਜਮਾ ਹੀ। ਸੋ ਇਹ ਜਿਹੜੇ ਹੁਣ ਟੈਂਟ ਕੁਰਸੀਆਂ ਵੀ ਦਿੱਲੀ ਵਾਲੀਆਂ ਲਿਆਉਣ ਲੱਗ ਪਏ, ਉਹ ਫਿਰ ਕੰਪਨੀ ਵਾਲੀਆਂ ਦੇਖ ਲਓ ਕਿੱਥੋਂ ਲਿਆਉਣਗੇ। ਤੋ ਇਸ ਲਈ ਕਹਿੰਦੇ ਕਿ ਇਹਦੇ ਉੱਤੇ ਸਭ ਦੀਆਂ ਨਜ਼ਰ ਸੀ ਕਿ ਐਸਕੇਐਮ ਚੁੱਪ ਕਿਉਂ ਹੈ। ਤੇ ਆਪਾਂ ਗੱਲ ਕਰ ਰਹੇ ਸੀ ਵੀ ਕਿ ਕੀ ਜਿਹੜਾ ਖਨੌਰੀ ਸ਼ੰਭੂ ਤੋਂ ਧਰਨਾ ਚੁਕਾਇਆ ਸੀ, ਉਹ ਤੋਂ ਬਾਅਦ ਚੰਡੀਗੜ੍ਹ ਧਰਨਾ ਲਾਉਣੋਂ ਰੋਕੇ ਸੀ, ਘਰਾਂ 'ਚ ਨਜ਼ਰਬੰਦ ਕੀਤੇ ਸੀ, ਉਹ ਮੱਚ ਮਾਰਨ ਲਈ ਸੀ ਕਿ ਵੀ ਕਿਤੇ ਬਾਅਦ 'ਚੋਂ ਬੋਲੇ ਹੋਣਾ ਸੀ ਲੈਂਡ ਪੂਲਿੰਗ ਲਿਆਉਣਾ ਕਿ ਦਬ ਦਬਾ ਇਹਨਾਂ। ਪਰ ਇਹ ਕਿਉਂ ਭੁੱਲ ਜਾਂਦੀਆਂ ਸਰਕਾਰਾਂ ਕਿ ਵੀ ਇਹਨਾਂ 'ਚ 8-10 ਜਥੇਬੰਦੀਆਂ ਤਾਂ ਅਜਿਹੀਆਂ ਜਿਨ੍ਹਾਂ ਨੇ ਬੜੇ ਬੜੀਆਂ ਸਰਕਾਰਾਂ ਦੇਖ ਲਈਆਂ, ਬੜੇ ਬੜੇ ਧਾਕੜ ਕੰਮ ਦੇਖ ਲਏ, ਉਹਦੇ ਬਾਵਜੂਦ ਵੀ ਉਹ ਡੋਲੀਆਂ ਨਹੀਂ ਗਈਆਂ, ਲੜਦੀਆਂ ਰਹੀਆਂ, ਲੜ ਰਹੀਆਂ ਨੇ। ਸਹੀ ਗੱਲ ਹੈ, ਬਿਲਕੁਲ। ਮੈਂ ਕਹਿੰਦਾ ਇਹਨਾਂ ਦਰਜਨਾਂ ਲੀਡਰ ਤੇ ਦਰਜਨਾਂ ਜਥੇਬੰਦੀਆਂ 'ਚ ਖਾਮੀਆਂ ਹੋਣਗੀਆਂ, ਹੈਗੀਆਂ ਨੇ। ਫੰਡਾਂ ਨੂੰ ਲੈ ਕੇ ਰੌਲਾ ਪਾਉਂਦੇ ਨੇ, ਲੋਕਾਂ ਦੇ ਇੱਧਰ ਉੱਧਰ ਕਰਨ ਨੂੰ ਲੈ ਕੇ, ਕਈ ਮਾਮਲਿਆਂ 'ਚ ਸਮਝੌਤੇ ਕਰਾਉਣ 'ਚ ਜਥੇਬੰਦੀਆਂ ਦੇ ਨਾਂ ਤੇ ਕਰਦੇ ਨੇ, ਸਾਰਾ ਕੁਛ ਹੈਗਾ। ਪਰ ਤਾਂ ਵੀ ਲੋਕ ਮੁੱਦਿਆਂ ਤੇ ਜੇ ਧਰਾਤਲ ਤੇ ਖੜ ਕੇ ਕੋਈ ਧਿਰ ਲੜ ਰਹੀ ਹੈ ਤਾਂ ਉਹ ਜਥੇਬੰਦੀਆਂ ਲੜਦੀਆਂ। ਸਹੀ ਗੱਲ। ਤੇ ਜੇ ਇਹ ਵੀ ਬੰਦ ਹੋ ਗਈਆਂ ਸਰਕਾਰ ਤਾਂ ਫਿਰ ਜਮਾਂ ਹੀ ਸ਼ਰੇਆਮ ਧੱਕੇ ਤੇ ਆ ਜੂਗੀ। ਸੋ ਇਸ ਲਈ ਲੈਂਡ ਪੂਲਿੰਗ ਵਾਲੇ ਮਾਮਲੇ ਤੇ ਜਿਹੜਾ ਸਿੱਧਾ ਕਿਸਾਨਾਂ ਨਾਲ ਜੁੜਿਆ ਸੀ, ਉਹਦੇ ਤੇ ਜਦੋਂ ਐਸਕੇਐਮ ਚੁੱਪ ਸੀ ਤਾਂ ਮੈਨੂੰ ਬੜਾ ਲੱਗ ਰਿਹਾ ਸੀ ਕਿ ਵੀ ਇਹ ਕੀ ਕਾਰਨ ਹੈ। ਡਰਪੋਕ ਹੋ ਗਈਆਂ, ਕਮਜ਼ੋਰ ਹੋ ਗਈਆਂ, ਸਮਝੌਤਾ ਹੋ ਗਿਆ। ਚਲੋ ਆਖਰ ਐਸਕੇਐਮ ਨੇ ਚੁੱਪ ਵੀ ਤੋੜੀ ਤੇ ਸੰਘਰਸ਼ ਵੀ ਵਿੱਢਿਆ। ਚੰਡੀਗੜ੍ਹ 'ਚ ਲਗਾਤਾਰ ਮੀਟਿੰਗਾਂ ਕਰਕੇ ਉਹਨਾਂ ਨੇ ਫੈਸਲਾ ਕੀਤਾ। 18 ਜੁਲਾਈ ਨੂੰ ਉਹਨਾਂ ਨੇ ਸਰਬਦਲੀ ਬੈਠਕ ਬੁਲਾ ਲਈ ਕਿ ਆਪਣੀ ਆਪਣੀ ਪਾਰਟੀ ਦੇ ਲੀਡਰ ਆ ਜਿਓ ਤੇ ਦੱਸਿਓ ਵੀ ਕਿ ਤੁਸੀਂ ਕੀ ਹੈ, ਤੁਹਾਡੀ ਇਹਦੇ ਤੇ ਯੋਜਨਾ ਕੀ ਹੈ, ਤੁਹਾਡਾ ਇਹਦੇ ਤੇ ਏਜੰਡਾ। ਬੁਲਾ ਲਏ ਸਾਰੇ।
ਤੇ ਇਹਦੇ ਨਾਲ ਉਹਨਾਂ ਨੇ ਐਲਾਨ ਕਰਤਾ ਕਿ ਅਸੀਂ 30 ਜੁਲਾਈ ਨੂੰ ਜਿੰਨੇ ਖੇਤਰਾਂ ਦੇ ਵਿੱਚ ਜਿਹੜੇ ਪਿੰਡਾਂ ਦੀਆਂ ਜ਼ਮੀਨਾਂ ਐਕਵਾਇਰ ਹੋਣੀਆਂ ਨੇ, ਹੈਨਾ, ਖਾਸ ਕਰ ਲੁਧਿਆਣਾ ਖੇਤਰ ਦੇ, ਉਹਨਾਂ ਸਾਰੇ ਪਿੰਡਾਂ 'ਚ ਟਰੈਕਟਰ ਤੇ ਝੰਡਾ ਮਾਰਚ ਕਰਾਂਗੇ ਤਾਂ ਕਿ ਲੋਕ ਲਹਿਰ ਬਣ ਸਕੇ। ਤੇ 24 ਅਗਸਤ ਨੂੰ ਮਹਾਪੰਚਾਇਤ ਹੋਊਗੀ ਲੈਂਡ ਪੂਲਿੰਗ ਦੇ ਮਾਮਲੇ ਤੇ ਕਹਿੰਦੇ ਜਦੋਂ ਤੱਕ ਇਹ ਫੈਸਲਾ ਵਾਪਸ ਨਹੀਂ ਹੁੰਦਾ ਐਸਕੇਐਮ ਕਹਿੰਦਾ ਅਸੀਂ ਲੜਾਈ ਲੜਾਂਗੇ। ਠੀਕ ਹੈ, ਜਦੋਂ ਐਸਕੇਐਮ ਝੰਡਾ ਚੁੱਕੂਗੀ ਤੇ ਬਾਕੀ ਧਿਰਾਂ ਵੀ ਨਾਲ ਆਉਣਗੀਆਂ ਤੇ ਆਮ ਲੋਕ ਵੀ ਨਾਲ ਤੁਰਨਗੇ, ਇੱਕ ਲਹਿਰ ਬਣੂਗੀ, ਸਰਕਾਰ ਨੂੰ ਸਵਾਲਤਾ ਹੋਊਗਾ। ਇਹਦੇ ਉੱਤੇ ਚਰਚਾ ਤਾਂ ਕਰੋ ਤੁਸੀਂ। ਲੋਕਾਂ ਤੁਸੀਂ ਕਹਿੰਦੇ ਜੀ ਪਿੰਡਾਂ ਨੂੰ ਚੱਲੂਗੀ ਸਰਕਾਰ, ਪਿੰਡਾਂ ਦੇ ਲੋਕ ਫੈਸਲਾ ਕਰਨਗੇ, ਤੇ ਸਭ ਨੂੰ ਪਤਾ ਤੁਸੀਂ ਪੰਚਾਇਤਾਂ ਤੋਂ ਕਿਵੇਂ ਮਤੇ ਪਵਾ ਰਹੇ ਹੋ, ਤੇ ਹੁਣ ਪੈਣ ਲੱਗੇ ਗ੍ਰਾਮ ਸਭਾਵਾਂ ਦੇ ਮਤੇ ਆਪਣੇ ਮਾਰੇ, ਫਿਰ ਤੁਹਾਡੀਆਂ ਪੰਚਾਇਤ ਮਤੇ ਇੱਕ ਪਾਸੇ ਰਹਿ ਜਾਣੇ। ਸੋ ਲੋਕ ਜਾਗਣ ਲੱਗ ਪਏ, ਸਰਕਾਰ ਨੂੰ ਸਵਾਲ ਹੋਣ ਲੱਗੇ। ਪਹਿਲਾਂ ਹੁੰਦਾ ਸੀ ਕਿ ਫੈਕਟਰੀ ਘਿਓ ਦੀ ਦੱਸ ਕੇ ਸ਼ਰਾਬ ਦੀ ਲਾ ਲਈ, ਹੁਣ ਨਹੀਂ ਪਿੰਡ ਵਾਲੇ ਲੋਕ ਕਹਿੰਦੇ ਏਦਾਂ ਹੋਣ ਦਿੰਦੇ, ਹੁਣ ਸਭ ਪਤਾ। ਸੋ ਇਸ ਲਈ ਇਹ ਪਹਿਲੂ ਕਾਫੀ ਗੰਭੀਰ ਬਣੂਗਾ, ਔਰ ਲੈਂਡ ਪੂਲਿੰਗ ਵਾਲਾ ਮੁੱਦਾ ਪੰਜਾਬ ਦੇ ਵਿੱਚ ਅਗਲਾ ਚੋਣ ਮੁੱਦਾ ਵੀ ਬਣਾਉਣ ਨੂੰ ਕਾਹਲੀਆਂ ਨੇ ਬਾਕੀ ਰਾਜਨੀਤਿਕ ਧਿਰਾਂ। ਜਿੱਥੇ ਵੋਟ ਆ ਜਾਵੇ ਉੱਥੇ ਨਬਜ਼ ਫੜ ਲੈਂਦੇ ਨੇ ਕਿ ਹਾਂ ਇੱਥੇ ਵੋਟਾਂ ਹੈਗੀਆਂ ਨੇ, ਇੱਥੇ ਮੁੱਦੇ ਤੇ ਆ ਜਾਓ। ਰਾਜਨੀਤਿਕ ਧਿਰਾਂ ਦਾ ਆਉਣਾ ਇਹ ਮਜਬੂਰੀ ਆ, ਪਰ ਲੋਕਾਂ ਨੂੰ ਆਪਣੇ ਹੱਕਾਂ ਦੀ ਲੜਾਈ ਲੜਨ ਲਈ ਫਿਰ ਧਰਤੀ ਤੇ ਆਉਣਾ ਪੈਣਾ। ਮੈਨੂੰ ਇਹ ਗੱਲ ਪੱਕਿਆਂ ਮਤਲਬ ਮੈਂ ਕਹਿ ਸਕਦਾ ਕਿ ਜਦੋਂ ਪਿੰਡ ਉਜੜਦਾ, ਇਕੱਲੇ ਕਿਸਾਨ ਨਹੀਂ ਉਜੜਨਗੇ, ਜਦੋਂ ਜ਼ਮੀਨਾਂ ਉਜੜਨਗੀਆਂ ਪੂਰਾ ਪਿੰਡ ਉਜੜੂਗਾ। ਉਸ ਪਿੰਡ ਦਾ ਮਜ਼ਦੂਰ ਵੀ, ਉਸ ਪਿੰਡ ਦਾ ਦੁਕਾਨਦਾਰ ਕਾਰੋਬਾਰੀ ਵੀ, ਉਸ ਪਿੰਡ ਦਾ ਵਪਾਰੀ ਵੀ, ਸਾਰਾ ਵਰਗ ਜਿਹੜਾ ਉਸ ਪਿੰਡ ਪੱਧਰ ਦੇ ਉੱਤੇ ਜਿਹੜੀ ਇਕਨੋਮੀ ਹੈ ਉਹ ਸਾਰੀ ਤਹਿਸ ਨਹਿਸ ਹੋ ਜੂਗੀ। ਜੀ ਬਿਲਕੁਲ, ਤੁਸੀਂ ਕਹਿ ਰਹੇ ਸੀ ਨਾ ਵੀ ਆਪਾਂ ਉਹ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਨੇ ਚੁੱਪੀ ਤੋੜੀ ਆ। ਚੁੱਪੀ ਵੀ ਦੋ ਤਰ੍ਹਾਂ ਦੀ ਹੋ ਸਕਦੀ ਸ਼ਰਮਾ ਜੀ। ਇੱਕ ਤਾਂ ਉਹ ਹੈ ਕਿ ਤੁਸੀਂ ਚੁੱਪ ਤੋੜਤੀ ਤੇ ਫਾਰਮੈਲਿਟੀ ਦੇ ਤੌਰ ਤੇ ਆਪਣੀ ਗੱਲ ਕਹਿਤੀ। ਇੱਕ ਹੁੰਦਾ ਕਿ ਤੁਸੀਂ ਚੁੱਪ ਤੋੜੀ ਤੇ ਗਰਜਵੀਂ ਆਵਾਜ਼ ਦੇ ਵਿੱਚ ਏਜੰਡਾ ਦੇ ਕੇ ਆਪਣਾ ਭਵਿੱਖੀ ਯੋਜਨਾਵਾਂ ਤੈਅ ਕਰਕੇ ਤੇ ਸਰਕਾਰ ਨੂੰ ਲਿਆਂਦਾ ਕਿ ਹੁਣ ਤੁਹਾਨੂੰ ਟੱਕਰਾਂਗੇ ਮੈਦਾਨ ਦੇ ਵਿੱਚ। ਜਿਸ ਤਰੀਕੇ ਦੀ ਚੁੱਪੀ ਤੋੜੀ ਹੈ ਇਹ ਵਾਕਈ ਪ੍ਰਭਾਵੀ ਹੈ। ਤੇ ਇਹਨੇ ਉਹਨਾਂ ਦੀ ਸੁਣ ਰਿਹਾ ਸੀ ਗੱਲਬਾਤ, ਉਹਨਾਂ ਨੇ ਆਂਕੜਿਆਂ ਦੇ ਨਾਲ ਪੂਰਾ ਬਾਤ ਤਫਸੀਲ ਦੱਸਿਆ ਵੀ ਤੁਹਾਡਾ ਇੰਨੀਆਂ ਕਨਾਲਾਂ ਲੈ ਕੇ ਤੇ ਤੁਹਾਨੂੰ ਬਦਲੇ 'ਚ ਇੰਨੀਆਂ ਕਨਾਲਾਂ ਦੇਣਗੇ ਤੇ ਉਹਦੇ 'ਚੋਂ ਵੀ ਤੁਹਾਡੇ ਪੈਸੇ ਕੱਟ ਲੈਣਗੇ। ਮਤਲਬ ਈਸਟ ਇੰਡੀਆ ਕੰਪਨੀ ਟਾਈਪ ਇਹ ਸਾਰਾ ਕੁਛ ਹੈ ਵੀ ਉਹ ਹੋਰ ਤਰੀਕੇ ਨਾਲ ਲੈਂਦੇ ਸੀ ਸਾਰੀਆਂ ਚੀਜ਼ਾਂ ਬੰਦਿਆਂ ਤੋਂ, ਤੇ ਇਹ ਹੋਰ ਤਰੀਕੇ ਨਾਲ ਹੜੱਪਣ ਨੂੰ ਉਹ ਆਏ ਸੀ ਤੇ ਹੜੱਪਣ ਨੂੰ ਇਹ ਹੁਣ ਆਏ ਨੇ। ਇਹ ਪੂਰਾ ਮੋਦੀ ਸਰਕਾਰ ਦਾ ਏਜੰਡਾ ਹੈ ਜੀ, ਕਾਰਪੋਰੇਟ ਘਰਾਣਿਆਂ ਨੂੰ ਕਿਸਾਨਾਂ ਦੀ ਜ਼ਮੀਨਾਂ ਦੇਣ ਤੇ ਪੰਜਾਬ ਦੇ ਹੁਣ ਸਮਝ ਆਉਣ ਲੱਗ ਪਈ ਕਿ ਇਹ ਵਿਕਾਸ ਦਾ ਨਹੀਂ ਹੈ। ਸਹੀ ਸੀ, ਬਿਲਕੁਲ ਜੀ। ਜਾਂਦਿਆਂ ਦੀ ਗੱਲ ਕਰੀਏ ਮੁਫਤ ਅਨਾਜ ਸਕੀਮ ਦੀ, ਇਹਦੇ ਵਿੱਚੋਂ ਪੰਜਾਬ ਦੇ 31 ਲੱਖ ਲੋਕ ਬਾਹਰ ਹੋ ਗਏ ਜੀ। ਪ੍ਰਵੀਨ ਜੀ, ਇਹਦੇ ਕਈ ਕਾਰਨ ਨੇ। ਵੈਸੇ ਪਹਿਲਾ ਕਾਰਨ ਜੋ ਉੱਭਰ ਕੇ ਆਇਆ ਉਹੀ ਆਇਆ ਕਿ ਸਮਾਰਟ ਰਾਸ਼ਨ ਕਾਰਡ ਬਣੇ ਹੋਏ ਨੇ ਹੁਣ। ਹਾਂਜੀ। ਤੇ ਉਹ KYC ਹੁੰਦੀ ਹੈ ਹਰ ਖਾਤੇ ਦੀ, ਜਿਵੇਂ ਹੁੰਦੀ ਹੈ ਉਵੇਂ ਇਹਨਾਂ ਦੀ ਹੈ। ਸੋ ਬੰਦਾ ਇਹਨਾਂ ਚੀਜ਼ਾਂ ਰਹਿੰਦਾ ਤੇ ਸਰਕਾਰਾਂ ਆਪਣੇ ਬਾਕੀ ਕੰਮ ਕਰਦੀਆਂ ਰਹਿੰਦੀਆਂ ਫਿਰ, ਹੈਨਾ। ਸੋ ਇਸ ਲਈ ਇੱਥੇ ਤਾਂ ਇਹ ਹਾਲ ਹੈ ਕਿ ਇਹ ਕਹਿੰਦੇ ਜੀ 31 ਲੱਖ 29,000 ਬੰਦਾ ਕਰੀਬ ਜਿਹੜਾ ਇਹ ਚੋਂ ਬਾਹਰ ਹੋ ਗਿਆ ਕਿ KYC ਨਹੀਂ ਹੋਈ ਉਹਨਾਂ ਦੀ। ਠੀਕ ਹੈ। ਹੁਣ ਇਹਦੇ ਵਿੱਚੋਂ ਜਿਹੜਾ ਮਜ਼ਦੂਰੀ ਕਰਨ ਵਾਲਾ ਬੰਦਾ ਹੈ, ਹੱਥੀਂ ਕਿਰਤ ਕਰਨ ਵਾਲਾ ਬੰਦਾ ਹੈ, ਕਹੀ ਚਲਾਉਣ ਵਾਲਾ ਹੈ, ਰੰਬੀ ਚਲਾਉਣ ਵਾਲਾ ਹੈ ਨਾ, ਤੇ ਉਹ ਸਾਰੇ ਜਿਹੜੇ ਲੋਕ ਨੇ ਦਾਤੀ ਚਲਾਉਣ ਵਾਲੇ ਨੇ, ਉਹ ਸਾਰੇ ਜਿਹੜੀ ਮਤਲਬ ਹੱਥੀਂ ਕਿਰਤ ਕਰਦੇ ਨੇ, ਉਹਨਾਂ ਬੰਦਿਆਂ ਲਈ ਤਾਂ ਮਤਲਬ ਇਹ ਹੈ ਕਿ ਭਾਈ ਉਹਨਾਂ ਦੇ ਗੁੱਠੇ ਕਈ ਵਾਰ ਖਾਤਿਆਂ 'ਚ ਨਹੀਂ ਜਾ ਕੇ ਬੈਂਕਾਂ 'ਚ ਨਹੀਂ ਕੰਮ ਕਰਦੇ, ਹੈ ਨਾ। ਵਾਰ-ਵਾਰ ਸਾਫ਼ ਕਰੋ ਜੀ, ਐਂ ਕਰੋ ਜੀ, ਤੇਲ ਲਾਓ ਜੀ, ਉਹਨੂੰ ਪੋਚ ਕੇ ਲਿਆਓ ਜੀ, ਉਭਾਰ ਕੇ ਲਿਆਓ ਜੀ, ਆਹ ਕਰੋ, ਉਹ ਨਹੀਂ ਚੱਲਦਾ। ਸੋ ਇਸ ਲਈ ਕਈ ਤਾਂ ਇਹ ਪ੍ਰਕਿਰਿਆ ਹੋਊਗੀ। ਪਰ ਪੰਜਾਬ ਸਰਕਾਰ ਨੇ ਜੀ ਇਸ ਸਕੀਮ ਦੇ ਲਈ ਪਹਿਲਾਂ ਆਪਣੀ ਸਕੀਮ ਲਾਈ ਸੀ ਕਿ ਅਸੀਂ ਘਰ ਘਰ ਆਟਾ ਪਹੁੰਚਾਵਾਂਗੇ, ਹੈ ਨਾ, ਅਸੀਂ ਚੱਕੀਆਂ ਲਾਵਾਂਗੇ। ਇਹ 'ਚ ਵੀ ਦਿੱਲੀ ਵਾਲੀਆਂ ਕੰਪਨੀਆਂ ਇਨਵੋਲਵ ਕਰਨ ਨੂੰ ਫਿਰਦੇ ਸੀ ਕਿ ਪਿਹਾਉਣ ਵਾਲੀ ਕੰਪਨੀ ਤੇ ਪਹੁੰਚਾਉਣ ਵਾਲੀ ਕੰਪਨੀ। ਚਲੋ ਗੱਲ ਸਿਰੇ ਨਹੀਂ ਚੜੀ, ਡਿਪੂਆਂ ਵਾਲਿਆਂ ਨੇ ਫਿਰ ਮੋਰਚਾ ਸੰਭਾਲ ਲਿਆ ਤੇ ਹੁਣ 3-3 ਮਹੀਨੇ ਦਾ ਰਾਸ਼ਨ ਇਕੱਠਾ ਮਿਲਦਾ। ਪਰ ਪੰਜਾਬ ਸਰਕਾਰ ਸਰਵੇ ਕੀਤਾ ਸੀ, ਉਹ ਸਰਵੇ 'ਚ ਪਿੰਡ ਪੱਧਰ ਤੇ ਗੱਲਾਂ ਉੱਪਰ ਕੇ ਸਾਹਮਣੇ ਆ ਗਈਆਂ ਸੀ ਕਿ ਲੈ ਵੀ ਫਲਾਣਿਆਂ ਦਾ ਰਾਣਾ ਵੀ ਮੁਫ਼ਤ ਅਨਾਜ ਲੈਂਦਾ ਹੈ ਨਾ, ਫਲਾਣੇ ਵਾਲੇ ਵੀ ਐਂ ਕਰਦੇ ਨੇ, ਦੇਖ ਲੈ ਐਡੀਆਂ ਗੱਡੀਆਂ 'ਚ ਲੈਣ ਜਾਂਦੇ ਨੇ। ਉਹ ਸੋਸ਼ਲ ਮੀਡੀਆ ਤੇ ਵੀਡੀਓ ਆਉਣ ਲੱਗ ਪਈਆਂ, ਫੋਟੋ ਆਉਣ ਲੱਗ ਪਈਆਂ ਜੀ। ਤੇ ਇਸ ਲਈ ਮੈਨੂੰ ਲੱਗਦਾ ਸ਼ਰਮੋ ਸ਼ਰਮੀ ਕਈ ਬੰਦੇ ਇਸ ਵਾਰ KYC ਨਹੀਂ ਕਰਾਉਣ ਚਾਹੁੰਦੇ। ਇਹ ਵੀ ਇੱਕ ਪੱਧਰ ਹੈਗਾ, ਔਰ ਚੰਗੀ ਖਾਸੀ ਗਿਣਤੀ ਹੈਗੀ ਹੈ ਕਿ ਜਿਨ੍ਹਾਂ ਪੰਜਾਬ ਸਰਕਾਰ ਦੇ ਸਰਵੇ 'ਚ ਆ ਗਏ, ਉਹ ਨਜ਼ਰ 'ਚ ਆ ਗਏ। ਉਹ ਤੋਂ ਬਿਨਾਂ ਪਹੁੰਚ ਅਪਰੋਚ ਰਸੂਖ ਵਾਲੇ ਲੋਕ ਸੀ, ਪਹਿਲਾਂ ਸਰਕਾਰੀ ਰਾਜਨੀਤਿਕ ਪਾਰਟੀਆਂ ਦੀ ਸ਼ਹਿ ਚੱਲੀ ਜਾਂਦੀ ਜੀ, ਅਕਾਲੀਆਂ ਦੀ ਜਾਂ ਕਾਂਗਰਸੀਆਂ ਦੀ, ਉਹ ਕੰਮ ਚੱਲੀ ਗਿਆ, ਉਹ ਬਾਹਰ ਹੋ ਗਏ। ਦੂਸਰਾ, ਜਿਨ੍ਹਾਂ ਦੇ ਬੱਚੇ ਅੱਜ ਕੱਲ੍ਹ ਬਾਹਰ ਵਿਦੇਸ਼ਾਂ 'ਚ ਸੈੱਟ ਹੋ ਗਏ, ਜਾਂ ਜਿਨ੍ਹਾਂ ਦੇ ਘਰੇ ਨਵੀਂ ਨੌਕਰੀ, ਕੋਈ ਰੁਜ਼ਗਾਰ ਆ ਗਿਆ, ਕੋਈ ਆਪਣਾ ਕੰਮ ਕਾਰ ਸ਼ੁਰੂ ਹੋ ਗਿਆ, ਉਹਨਾਂ ਲੋਕਾਂ ਨੇ ਖੁਦ ਵੀ ਆਪਣੇ ਨਾਮ ਪਛਾਣ ਲੈ ਕੇ ਆਪਾਂ ਇਹ ਨਹੀਂ ਲੈਣਾ ਹੁਣ। ਸੋ ਇਸ ਲਈ ਕਈ ਪਹਿਲੂ ਨੇ, ਜਿਸ ਪਹਿਲੂ ਦੇ ਵਿੱਚੋਂ ਮੁੱਖ ਪਹਿਲੂ ਇਹੀ ਹੈ ਕਿ ਪੰਜਾਬ ਦੇ ਵਿੱਚ 1 ਕਰੋੜ 60 ਲੱਖ ਦੇ ਕਰੀਬ ਲੋਕ ਨੇ, ਜਿਨ੍ਹਾਂ ਚੋਂ 1 ਕਰੋੜ 25 ਲੱਖ ਦੇ ਕਰੀਬ ਲੋਕਾਂ ਦੀ KYC ਹੋ ਚੁੱਕੀ ਹੈ। ਤੇ ਅਧਿਕਾਰੀਆਂ ਦਾ
ਜਿਹੜੇ ਜਿਨ੍ਹਾਂ ਨੇ ਨਹੀਂ ਕਰਾਈ 31 ਲੱਖ ਤੋਂ ਵੱਧ ਜਿਹੜੇ ਰਹਿ ਗਏ 31,29,000 ਕਹਿੰਦੇ ਜੇ ਨਹੀਂ ਕਰਾਉਂਦੇ ਤਾਂ ਇਹਨਾਂ ਨੂੰ ਇਸ ਵਾਰ ਰਾਸ਼ਨ ਨਹੀਂ ਮਿਲੂਗਾ ਤੇ ਜੇ ਹੁਣ ਆਉਂਦੇ ਦਿਨਾਂ 'ਚ ਵੀ ਕਰਾਉਣਗੇ ਤਾਂ ਅਗਲੇ 3 ਮਹੀਨੇ ਬਾਅਦ ਫਿਰ ਰਾਸ਼ਨ ਸ਼ੁਰੂ ਹੋਊਗਾ, ਮਤਲਬ ਸਤੰਬਰ ਤੋਂ ਰਾਸ਼ਨ ਮਿਲਣਾ ਸ਼ੁਰੂ ਹੋਊਗਾ ਇਹਨਾਂ ਨੂੰ, ਅਜੇ ਨਹੀਂ। ਸੋ ਲੱਗਦਾ ਕਿ ਕੁਝ ਲੋਕ ਤਾਂ ਅਣਗਹਿਲੀ ਕਰਕੇ, ਕੁਝ ਅਣਦੇਖੀ ਕਰਕੇ, ਕੁਝ ਅਣਜਾਣਪਣੇ ਕਰਕੇ ਹੈ ਨਾ, ਤੇ ਕੁਝ ਮਤਲਬ ਕਿ ਝਿਜਕ ਕਰਕੇ, ਕੁਝ ਆਪਣੇ ਆਪ ਨੂੰ ਸ਼ਰਮੋ ਸ਼ਰਮੀ ਕਰਕੇ, ਕੁਝ ਤਰੱਕੀ ਕਰਕੇ ਹੈ ਨਾ, ਕਈ ਵਿਦੇਸ਼ਾਂ 'ਚ ਪਰਿਵਾਰ ਚਲੇ ਗਏ ਉਹਦੇ ਕਰਕੇ। ਸੋ ਇਹ ਕਈ ਪਹਿਲੂ ਮਿਲਾ ਕੇ ਆ ਕਿ 31 ਲੱਖ ਪੰਜਾਬ ਦੇ ਵਿੱਚ ਮੁਫ਼ਤ ਆਟਾ ਦਾਲ ਸਕੀਮ ਤੋਂ ਬਾਹਰ ਆਉਂਦੇ। ਦੇਖੋ ਜਿਹੜੀਆਂ ਇਹ ਲੋਕ ਭਲਾਈ ਦੀਆਂ ਸਕੀਮਾਂ ਹੁੰਦੀਆਂ ਨੇ ਇਹ ਗਲਤ ਤਾਂ ਨਹੀਂ ਹੁੰਦੀਆਂ, ਬਸ਼ਰਤੇ ਇਹਨਾਂ ਦਾ ਜਿਹੜਾ ਲਾਭਪਾਤਰੀ ਉਹ ਜਾਇਜ਼ ਹੋਵੇ, ਉਹ ਇਹਨਾਂ ਨੂੰ ਲੈਣ ਦੇ ਹੱਕਦਾਰ ਹੋਵੇ ਤੇ ਕਾਬਲ ਹੋਵੇ ਕਿ ਜਿਹੜੀਆਂ ਸ਼ਰਤਾਂ ਉਹ ਪੂਰੀਆਂ ਕਰਦਾ ਹੋਵੇ। ਇਹ ਨਾ ਕਿ ਰੱਜੇ ਪੁੱਜੇ ਧਨਾਡਾਂ ਦੇ ਘਰੇ ਬੋਰੀਆਂ ਦੇ ਢੇਰ ਲੱਗੇ ਹੁਣ ਤੇ ਗਰੀਬ ਵਿਚਾਰੇ ਦਾ ਕਦੇ ਅਗਲੇ ਮਹੀਨੇ ਰਾਸ਼ਨ ਕੱਟਿਆ ਗਿਆ ਕਾਰਡ, ਕਦੇ ਉਹ ਅਗਲੇ ਮਹੀਨੇ ਨਹੀਂ ਚੱਲਿਆ ਤੇ ਕਦੇ ਕਿਵੇਂ, ਕਦੇ ਉਹਨੂੰ ਕੋਈ ਲਾਰਾ ਲਾ ਦਿੱਤੇ ਤੇ ਕਦੇ ਕੋਈ। ਡੈਮੋਕ੍ਰੈਟਿਕ ਸਿਸਟਮ ਨੂੰ ਵੈਲਫੇਅਰ ਸਿਸਟਮ ਜਿਹੜਾ ਉਹ ਕਿਹਾ ਜਾਂਦਾ ਹਮੇਸ਼ਾ ਕਿ ਉਹ ਵੈਲਫੇਅਰਿੰਗ ਕਰਦਾ, ਪਰ ਵੈਲਫੇਅਰਿੰਗ ਜੇ ਧਨਾਡਾਂ ਦੀ ਕਰਨੀ ਫਿਰ ਉਹਦਾ ਕੀ ਫਾਇਦਾ? ਉਹਦੇ ਨਾਲੋਂ ਤੇ ਇਹ ਵੀ ਉਹਨੂੰ ਹਟਾ ਲਓ, ਸਕੀਮ ਨੂੰ ਚੱਕ ਲਓ। ਇਹ ਜਿਹੜੇ 31 ਲੱਖ ਨੇ ਵਾਕਈ ਉਹਨਾਂ ਕੈਟਾਗਰੀਜ਼ ਦੇ ਵਿੱਚ ਹੀ ਆਉਂਦੇ ਹੋਣਗੇ ਜਿਨ੍ਹਾਂ ਦਾ ਤੁਸੀਂ ਜ਼ਿਕਰ ਕਰਕੇ ਹਟੇ ਆ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ, ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।